ਇੱਥੇ ਸਾਨੂੰ ਪੰਜਾਬੀਆਂ ਨੂੰ ਇਹ ਗੱਲ ਸਮਝਣ ਵਾਲੀ ਗੱਲ ਹੈਗੀ ਆ ਵੀ ਜਿਨ੍ਹਾਂ ਮੁਲਕਾਂ ਦੀ ਸਥਾਪਨਾ ਅਮਰੀਕਾ ਦੀ ਸਹਾਇਤਾ ਨਾਲ ਹੁੰਦੀ ਆ, ਭਵਿੱਖ ਵਿੱਚ ਜਦੋਂ ਵੀ ਉਹਨਾਂ ਦੇ ਮੁਲਕਾਂ ਤੇ ਕੋਈ ਖਤਰਾ ਮੰਡਰਾਉਂਦਾ ਤਾਂ ਅਮਰੀਕਾ ਡਟ ਕੇ ਉਹਨਾਂ ਦੀ ਸਹਾਇਤਾ ਕਰਦਾ ਔਰ ਉਹਨਾਂ ਦੀ ਪ੍ਰੋਟੈਕਸ਼ਨ ਕਰਦਾ ਹੈ। ਇਸ ਪਾਵਰ ਨੂੰ ਜਿਹੜੀ ਅਮਰੀਕਾ ਕੋਲ ਇੱਕ ਪਾਵਰ ਹੈ ਸੰਸਾਰ ਨੂੰ ਚਲਾਉਣ ਦੀ, ਉਹਨੂੰ ਵਰਤਣਾ ਕਿੱਦਾਂ ਚਾਹੁੰਦਾ ਐਂਡ ਵਾਟ ਇਜ਼ ਦੀ ਡੈਫੀਨੇਸ਼ਨ ਆਫ ਪਾਵਰ ਫॉर ਜੋ ਬਾਈਡਨ ਐਡਮਿਨਿਸਟ੍ਰੇਸ਼ਨ ਚ ਅਮਰੀਕਾ ਨੀਤੀ ਹੈ ਜਿਹੜੀ ਉਹ ਕਮਜ਼ੋਰ ਇਸੇ ਕਰਕੇ ਹੋਈ ਆ ਕਿਉਂਕਿ ਆਰਥਿਕ ਤੌਰ ਤੇ ਉਹਨਾਂ ਨੇ ਸਾਰੀ ਆਊਟਸੋਰਸਿੰਗ ਕਰ ਦਿੱਤੀ। ਉਹ ਆਪਣੇ ਵੱਡੇ ਪ੍ਰੋਜੈਕਟ ਲਈ ਵੀ ਵਿਦੇਸ਼ਾਂ ਤੇ ਨਿਰਭਰ ਰਹਿਣ ਲੱਗ ਗਏ। ਆਪਾਂ ਲਗਾਤਾਰ ਦੇਖ ਰਹੇ ਹਾਂ 1991 ਤੋਂ ਤੁਸੀਂ ਦੇਖ ਲਓ ਵੀ ਇਰਾਕ ਦੀ ਜਿਹੜੀ ਪਹਿਲੀ ਜੰਗ ਆ 1991 ਵਿੱਚ ਲੱਗੀ ਸੀ, ਜਦੋਂ ਜਿਹੜੇ ਜਾਰਜ ਬੁਸ਼ ਸੀਨੀਅਰ ਆ ਜਿਹੜੇ ਉਹ ਰਾਸ਼ਟਰਪਤੀ ਹੁੰਦੇ ਸੀ। 1990-91 ਦੀ ਉਹ ਤੇ ਮੁੜ ਕੇ 98-99 ਵਿੱਚ ਫਿਰ 98 ਦੇ ਆਖਰ ਚ ਆ ਕੇ ਫਿਰ ਬੰਬਾਰਡਮੈਂਟ ਹੋਈ ਕਾਫੀ ਵੱਡੀ ਪੱਧਰ ਤੇ, ਫਿਰ 2003 ਦੀ ਇਰਾਕ ਵਾਰ ਆਉਂਦੀ ਆ, ਫਿਰ ਅਫਗਾਨਿਸਤਾਨ ਦਾ ਮਸਲਾ ਆ ਜਾਂਦਾ, ਸੀਰੀਆ ਚ ਜਿਹੜੀਆਂ ਫੌਜਾਂ ਭੇਜੀਆਂ ਜਾਂਦੀਆਂ। ਹੁਣ ਇਹ ਕਹਿੰਦੇ ਆ ਵੀ ਦੇਅਰ ਵੁੱਡ ਬੀ ਨੋ ਇਰਾਕ, ਸੀਰੀਆ, ਅਫਗਾਨਿਸਤਾਨ ਔਰ ਐਨੀਥਿੰਗ ਐਲਸ। ਸੋ ਜਿਹੜੀਆਂ ਸਾਡੀਆਂ ਫੌਜਾਂ ਨੇ ਵੀ ਉਹ ਇਸ ਤਰ੍ਹਾਂ ਦੀਆਂ ਹੁਣ ਜੰਗੀ ਮੁਹਿੰਮਾਂ ਵਿੱਚ ਸ਼ਾਮਲ ਨਹੀਂ ਹੋਣਗੀਆਂ। ਵੀ ਅਮਰੀਕਾ ਦੀ ਫੌਜ ਕਿਸੇ ਹੋਰਾਂ ਮੁਲਕਾਂ ਵਿੱਚ ਜਾ ਕੇ ਆਪਣੇ ਡੇਰੇ ਨਹੀਂ ਲਾਉਗੇ, ਜਿਸ ਤਰ੍ਹਾਂ ਇਰਾਕ ਵਿੱਚ ਲਾਏ, ਅਫਗਾਨਿਸਤਾਨ ਚ ਲਾਏ ਜਾਂ ਸੀਰੀਆ ਚ ਲਾਏ। ਜਿਨ੍ਹਾਂ ਮੁਲਕਾਂ ਨੂੰ ਲੋੜ ਹੋਊਗੀ, ਜਿਹੜੇ ਅਮਰੀਕਾ ਦੇ ਅਲਾਈਜ਼ ਨੇ, ਜੇ ਉਹਨਾਂ ਨੂੰ ਲੋੜ ਹੋਊਗੀ ਤਾਂ ਲੌਜਿਸਟਿਕ ਆ ਜਿਹੜੀ ਆਪਾਂ ਕਹਿ ਸਕਦੇ ਵੀ ਹਵਾਈ ਫਾਇਰਿੰਗ ਆ, ਜਿਹੜੀ ਹਵਾਈ ਬੰਬਾਰਡਮੈਂਟ ਆ, ਉਹਦੇ ਨਾਲ ਹੀ ਉਹਨਾਂ ਨੂੰ ਕਵਰ ਫਾਇਰ ਦਿੱਤਾ ਜਾਊਗਾ। ਅਮਰੀਕੀ ਪ੍ਰਸ਼ਾਸਨ ਚ ਜਿਹੜੇ ਮੇਨ ਪੋਸਟਾਂ ਤੇ ਜਿਹੜੇ ਬੈਠੇ ਉਹ ਸਾਰੇ ਇੱਕ ਤਰ੍ਹਾਂ ਨਾਲ ਜੂਸ ਬੈਠੇ ਨੇ। ਸੋ ਉਹਨਾਂ ਨੂੰ ਪ੍ਰੋਟੈਕਟ ਕਰਨਾ ਜਿਹੜਾ ਹੈਗਾ ਵੀ ਉਹ ਇੱਕ ਤਰ੍ਹਾਂ ਨਾਲ ਉਹ ਆਪਣੀ ਜ਼ਿੰਮੇਵਾਰੀ ਸਮਝਦੇ। ਉਹ ਇਹੀ ਹੈ ਕਿਉਂਕਿ ਇਜ਼ਰਾਈਲ ਦੀ ਸਥਾਪਨਾ ਅਮਰੀਕਾ ਤੇ ਯੂਕੇ ਦੇ ਸਾਂਝੇ ਯਤਨਾਂ ਨਾਲ ਹੋਈ ਹੈ। ਸੋ ਚੀਨ ਨਾਲ ਨਜਿੱਠਣਾ, ਉਹ ਕਹਿੰਦਾ ਇੱਕ ਰੂਸ ਨਾਲ ਤੇ ਦੂਜਾ ਚੀਨ ਨਾਲ, ਹਨਾ, ਵੀ ਇਹਨਾਂ ਨਾਲ ਨਜਿੱਠਣਾ ਜਿਹੜੀਆਂ ਸਾਡੀਆਂ ਪ੍ਰਾਇਓਰਟੀਜ਼ ਵਿੱਚ ਸ਼ਾਮਲ ਹੈਗਾ। ਉਹਨਾਂ ਨੇ ਕਿਹਾ ਔਰ ਇੱਕ ਇਸ਼ਾਰਾ ਦਿੱਤਾ ਹੈ ਵੀ ਕਿਸੇ ਬੜੇ ਸੌਫਟ ਢੰਗ ਨਾਲ ਇਸ਼ਾਰਾ ਦਿੱਤਾ ਹੈ ਵੀ ਚੀਨ ਨੂੰ ਪੁਰਾਣੇ ਸੋਵੀਅਤ ਸੰਘ ਵਾਲਾ ਹਾਲ ਯਾਦ ਰੱਖਣਾ ਚਾਹੀਦਾ। ਦਾ ਇਹ ਮੰਨਣਾ ਸੀ ਵੀ ਜੇ ਰੂਸ ਨੂੰ ਬਚਾਉਣਾ ਹੈ ਭਵਿੱਖ ਦੇ ਟੁਕੜਿਆਂ ਤੋਂ ਵਲਾਦੀਮੀਰ ਪੁਤਿਨ ਨੂੰ ਗੱਦੀ ਤੋਂ ਹਟਾਉਣਾ ਪਵੇਗਾ। ਸੋ ਪਿਛਲੇ 1 ਸਾਲ ਦੇ ਵਿੱਚ 2 ਅਟੈਂਪਟਸ ਆ ਜਿਹੜੀਆਂ ਹੋ ਚੁੱਕੀਆਂ। ਭਾਰਤ ਬਾਰੇ ਇਹ ਲਿਖਿਆ ਗਿਆ ਹੈ ਕਿ ਵੀ ਹਾਂ ਅਸੀਂ ਭਾਰਤ ਨਾਲ ਜਿਹੜਾ ਰਲ ਕੇ ਚੱਲ ਰਹੇ ਹਾਂ, ਪਰ ਉਸ ਰਲ ਕੇ ਚੱਲਣ ਦੇ ਬਰਾਬਰ ਹੀ ਉਹਨਾਂ ਨੇ ਜਾਪਾਨ ਤੇ ਦੱਖਣੀ ਕੋਰੀਆ ਨੂੰ ਜਿਹੜੀ ਪ੍ਰਮੁੱਖਤਾ ਦਿੱਤੀ ਆ। ਉਹ ਤੋਂ ਨਜ਼ਰ ਆਉਂਦਾ ਵੀ ਉਹ ਜਾਪਾਨ, ਦੱਖਣੀ ਕੋਰੀਆ ਤੇ ਨਾਲ ਫਿਲੀਪੀਨਸ ਤੇ ਵੀਅਤਨਾਮ, ਉਹਨਾਂ ਨੂੰ ਜਿਹੜੇ ਇਹ ਨਵੇਂ ਦੋ ਦੋਸਤ ਬਣਾਏ ਨੇ ਉਹਨਾਂ ਨੇ। ਤੁਸੀਂ ਭਾਰਤ ਲਈ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਨਜ਼ਰ ਆ ਰਹੀ ਹੈ। ਬੇਸ਼ੱਕ ਹਾਲੇ ਨਹੀਂ, ਪਰ ਲੰਮੇ ਸਮੇਂ ਤੋਂ ਬਾਅਦ 10, 15, 20 ਸਾਲਾਂ ਤੱਕ ਹੋ ਸਕਦਾ ਹੈ ਵੀ ਭਾਰਤ ਦੇ ਉਸ ਤਰ੍ਹਾਂ ਦਾ ਰਿਲੇਸ਼ਨ ਆ ਜਿਹੜੇ ਅਮਰੀਕਾ ਨਾਲ ਨਾ ਰਹਿਣ ਜਿਹੜੇ ਅੱਜ ਬਣੇ ਹੋਏ ਨੇ। ਹੁਣ ਅਮਰੀਕਨ ਫੋਰਨ ਪਾਲਿਸੀ ਇਸੇ ਤਰ੍ਹਾਂ ਖੇਡਦੀ ਆ। ਉਹ ਵੱਡੇ ਅਖਬਾਰਾਂ ਤੇ ਮੈਗਜ਼ੀਨਾਂ ਰਾਹੀਂ ਆਪਣੀ ਫੋਰਨ ਪਾਲਿਸੀ ਦੇ ਜਿਹੜੇ ਸੰਦੇਸ਼ ਆ ਉਹ ਦਿੰਦੇ ਆ। ਸੋ ਸਾਊਦੀ ਅਰਬ ਤੇ ਇੰਡੀਆ, ਇਹਨਾਂ ਦੋਵਾਂ ਮੁਲਕਾਂ ਦਾ ਨਾਮ ਲਿਖ ਕੇ ਕਿਹਾ ਹੈਗਾ ਵੀ ਇਹ ਮੁਲਕ ਨੇ ਜਿਹੜੇ ਅਮਰੀਕਾ ਦਾ ਸਹਾਰਾ ਲੈ ਕੇ ਆਪਣਾ ਏਜੰਡਾ ਵਧਾ ਰਹੇ। ਹੁਣ ਜਦੋਂ ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਉਹ ਆਪਾਂ ਕਰਾਂਗੇ। ਕੀ ਚੱਲ ਰਿਹਾ ਆ ਦੁਨੀਆ ਭਰ ਦੇ ਵਿੱਚ, ਭੂਗੋਲਿਕ ਤੌਰ ਦੇ ਉੱਤੇ ਕੀ ਹੋ ਰਿਹਾ, ਕਿੱਦਾਂ ਫੋਰਨ ਪਾਲਿਸੀਆਂ ਬਣਦੀਆਂ, ਕੀ ਫੋਰਨ ਅਫੇਅਰਸ ਹੋ ਰਹੇ ਆ, ਉਸ ਉੱਤੇ ਆਪਾਂ ਗੱਲਬਾਤ ਕਰਾਂਗੇ ਜੀਓ ਪੋਲਿਟਿਕਸ ਦੇ ਸੰਦਰਭ ਦੇ ਵਿੱਚ। ਤੇ ਮੇਰੇ ਨਾਲ UK ਤੋਂ ਇਸ ਟਾਈਮ ਜੁੜ ਚੁੱਕੇ ਨੇ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ। ਸੋ ਆਪਾਂ ਪਹਿਲਾਂ ਵੀ ਗੱਲਬਾਤ ਅਵਤਾਰ ਸਿੰਘ ਜੀ ਨਾਲ ਕਰਦੇ ਰਹੇ ਹਾਂ। ਸੋ ਆਪਾਂ ਜੀਓ ਪੋਲਿਟਿਕਸ ਦੇ ਸੰਦਰਭ ਦੇ ਵਿੱਚ ਗੱਲਬਾਤ ਕਰਦੇ ਹਾਂ, ਇਹਨਾਂ ਦੇ ਨਾਲ ਵੀ ਕੀ ਕੁਛ ਚੱਲ ਰਿਹਾ ਆ, ਇੱਕ ਸਿੱਖ ਦ੍ਰਿਸ਼ਟੀਕੋਣ ਤੋਂ ਸਮਝਣ ਦੀ ਉਹ ਜਿਹੜੀਆਂ ਪਾਲਿਸੀਜ਼ ਆ ਕਿੱਧਰ ਨੂੰ ਜਾ ਰਹੀਆਂ ਆ, ਉਸ ਦੀ ਕੋਸ਼ਿਸ਼ ਜਿਹੜੀ ਉਹ ਆਪਣੀ ਰਹਿੰਦੀ ਆ। ਅੱਜ ਅਵਤਾਰ ਸਿੰਘ ਜੀ ਆਪਾਂ ਇੱਕ ਬੜੀ ਵਿਸ਼ੇਸ਼ ਗੱਲਬਾਤ ਜਿਹੜੀ ਉਹ ਕਰਨੀ ਆ। ਅਮਰੀਕਾ ਨੇ ਆਪਣੀ ਕਹਿ ਸਕਦੇ ਹਾਂ ਵੀ ਇੱਕ ਜਿਹੜੀ ਫੋਰਨ ਪਾਲਿਸੀ ਆ ਕਿੱਦਾਂ ਉਹ ਅੱਗੇ ਵਧਣ ਜਾ ਰਹੇ ਆ, ਕਿੱਦਾਂ ਜਿਹੜਾ ਉਹ ਕਰਨ ਜਾ ਰਹੇ ਆ, ਉਸ ਉੱਤੇ ਆਪਾਂ ਗੱਲ ਕਰਾਂਗੇ। ਇੱਕ ਕੋਈ ਪੋਲੀਟੀਕਲ ਲੀਡਰ ਦਾ ਬਿਆਨ ਨਹੀਂ ਜਾਂ ਪੋਲੀਟੀਕਲ ਲੀਡਰ ਦਾ ਲੇਖ ਨਹੀਂ। ਅਮਰੀਕਾ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ, ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਤਾਜ਼ਾ ਲੇਖ ਸੰਸਾਰ ਦੀ ਰਾਜਨੀਤੀ ਤੋਂ ਲੈ ਕੇ ਜਿਹੜਾ ਆ ਉਹ ਲਿਖਿਆ ਆ। ਉਸ ਦੀ ਚੀਰ-ਫਾੜ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਆ ਉਸ ਦੇ ਵਿੱਚ। ਸ਼ੁਰੂਆਤ ਕਰਦੇ ਕੀ ਸੰਦੇਸ਼ ਦੇ ਰਿਹਾ ਹੈ ਜਿਹੜਾ ਜੇਕ ਸੁਲਿਵਨ ਦੇ ਦੁਆਰਾ ਜਿਹੜਾ ਲਿਖਿਆ ਗਿਆ ਲੇਖ।
ਹਾਂਜੀ ਹਾਂਜੀ, ਸੋ ਜੇਕ ਸੁਲੇਵਾਨ ਕਿਉਂਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗੇ ਅਮਰੀਕਾ ਦੇ, ਸੋ ਉਹਨਾਂ ਦਾ ਪਿਛਲੇ ਦਿਨੀ ਫੋਰਨ ਅਫੇਅਰਸ ਦਾ ਜਿਹੜਾ ਲਾਸਟ ਅੰਕ ਹੈ ਇਸ ਸਾਲ ਦਾ, ਉਹਦੇ ਵਿੱਚ ਛਪਿਆ ਹੈ ਦੀ ਸੋਰਸਿਸ ਆਫ ਅਮਰੀਕਨ ਪਾਵਰ ਦਾ ਨਾਂ ਹੇਠ। ਸੋ ਉਹਨਾਂ ਨੇ ਆਪਣੀ ਫੋਰਨ ਪਾਲਿਸੀ ਤੇ ਇੰਟਰਨਲ ਪਾਲਿਸੀ ਆ ਜਿਹੜੀ ਉਸ ਸੰਦਰਭ 'ਚ ਸੰਸਾਰ ਨੂੰ ਉਹ ਕਿੱਦਾਂ ਚਲਾਉਣਾ ਚਾਹੁੰਦੇ ਆ, ਖਾਸ ਕਰਕੇ ਜੋ ਬਾਈਡਨ ਦਾ ਪ੍ਰਸ਼ਾਸਨ ਜਿਹੜਾ ਹੈ ਸੰਸਾਰ ਨੂੰ ਕਿਸ ਤਰ੍ਹਾਂ ਚਲਾਉਣਾ ਚਾਹੀਦਾ, ਉਹਦੇ ਚਲਾਉਣਾ ਚਾਹੁੰਦਾ ਹੈ, ਉਹਦੇ ਵਿੱਚ ਦੋਸਤ ਕਿਹੜੇ ਨੇ, ਦੁਸ਼ਮਣ ਕਿਹੜੇ ਨੇ, ਪੈਰਾਫਰੀ ਤੇ ਕਿਹੜੇ ਨੇ, ਨਾਲ ਜਿਹੜੇ ਖੜੇ ਆ ਲੋਕ ਉਹ ਕਿਹੜੇ ਨੇ, ਉਹਦੇ ਚੋਂ ਬਹੁਤ ਸਾਰੇ ਜਿਹੜੇ ਨਵੇਂ ਸੰਦਰਭ ਨੇ, ਨਵੀਆਂ ਦੋਸਤੀਆਂ ਨੇ ਤੇ ਨਵੇਂ ਜਿਹੜੇ ਕ੍ਰਿਟਿਕਸ ਨੇ ਉਹ ਪੈਦਾ ਹੁੰਦੇ ਜਿਹੜੇ ਨਜ਼ਰ ਆ ਰਹੇ ਆ। ਸੋ ਜੇਕ ਸੁਲੇਵਾਨ ਨੇ ਬਹੁਤ ਲੰਬਾ ਆਰਟੀਕਲ, 19ਵੇਂ ਸਫ਼ਿਆਂ ਦਾ ਆਰਟੀਕਲ ਆ ਜਿਹੜਾ ਇਹ ਪ੍ਰਿੰਟਡ ਪੇਜ ਦਾ, ਉਹਦੇ ਵਿੱਚੋਂ ਮੇਨ ਉਹਨਾਂ ਨੇ ਇਹ ਗੱਲ ਲੈ ਕੇ ਆਉਂਦੀ ਆ ਵੀ ਵਾਟ ਆਰ ਦੀ ਸੋਰਸਿਸ ਆਫ ਅਮਰੀਕਨ ਪਾਵਰ, ਅਮਰੀਕਾ ਦੀ ਪਾਵਰ ਦੇ ਸੋਰਸ ਕੀ ਆ। ਔਰ ਉਹਨਾਂ ਨੇ ਕਿਹਾ ਵੀ ਜੋ ਬਾਈਡਨ ਇਸ ਪਾਵਰ ਨੂੰ ਜਿਹੜੀ ਅਮਰੀਕਾ ਕੋਲ ਇੱਕ ਪਾਵਰ ਹੈ ਸੰਸਾਰ ਨੂੰ ਚਲਾਉਣ ਦੀ, ਉਹਨੂੰ ਵਰਤਣਾ ਕਿੱਦਾਂ ਚਾਹੁੰਦਾ, ਐਂਡ ਵਾਟ ਇਜ਼ ਦੀ ਡੈਫੀਨੇਸ਼ਨ ਆਫ ਪਾਵਰ ਫॉर ਜੋ ਬਾਈਡਨ ਐਡਮਿਨਿਸਟ੍ਰੇਸ਼ਨ। ਸੋ ਇਹਦੇ ਚੋਂ ਆ ਵੀ ਉਹਦੇ ਚੋਂ ਪਾਵਰ ਨੂੰ ਅਸੀਂ ਸਮਝਣ ਦਾ ਯਤਨ ਕਰ ਰਹੇ ਹਾਂ, ਉਸ ਪਾਵਰ ਨੂੰ ਜਿਹੜੀ ਅਮਰੀਕਾ ਦੇ ਹਿੱਤਾਂ ਦੀ ਰਾਖੀ ਕਰਦੀ ਹੈ ਔਰ ਸਮੁੱਚੇ ਸੰਸਾਰ ਵਿੱਚ ਜਿਹੜਾ ਹੈਗਾ ਵੀ ਕਾਮਨ ਗੁੱਡ ਹੈ ਜਿਹੜਾ ਸਮੁੱਚੇ ਸੰਸਾਰ ਦਾ, ਵੀ ਲੜਾਈਆਂ ਤੋਂ ਰਹਿਤ, ਇੱਕ ਤਰ੍ਹਾਂ ਨਾਲ ਝਗੜਿਆਂ ਤੋਂ ਰਹਿਤ, ਡੈਟਰੈਂਸ ਆ ਜਿਹੜੀ, ਹਮਲੇ ਹੋਣ ਤੋਂ ਪਹਿਲਾਂ ਹੀ ਜਿਹੜਾ ਡੈਟਰ ਕਰਨਾ ਵਰਲਡ ਨੂੰ, ਹਨਾ, ਉਹਨਾਂ ਨੂੰ ਸੁਰੱਖਿਅਤ ਰੱਖਣ ਦੀ ਜਿਹੜੀ ਨੀਤੀ ਹੈਗੀ ਆ। ਸੋ ਪਾਵਰ ਦੀ ਜਿਹੜੀ ਹੈਗੀ ਆ ਨੈਗੇਟਿਵ ਆਸਪੈਕਟ ਨਾਲ ਨਹੀਂ ਬਲਕਿ ਪੋਜ਼ਿਟਿਵ ਆਸਪੈਕਟ ਨਾਲ ਅਮਰੀਕਾ ਨੇ ਜਿਸ ਕਿਸਮ ਨਾਲ ਵਰਤੋਂ ਕਰਨੀ ਹੈ, ਸੋ ਉਹ ਸੰਦਰਭ ਵਿੱਚ ਉਹਨਾਂ ਨੇ ਜਿਹੜਾ ਆਪਣਾ ਜਿਹੜੀ ਪਲਾਨ ਹੈ ਲੇਆਊਟ ਕਰੀ ਹੈਗੀ ਹੈ। ਸੋ ਕਾਫੀ ਲੰਬਾ ਚੌੜਾ ਆਰਟੀਕਲ ਆ, ਵਿਸਤ੍ਰਿਤ ਆਰਟੀਕਲ ਹੈ, ਬਹੁਤ ਸਾਰੀਆਂ ਦੋਸਤੀਆਂ ਨਵੀਆਂ ਵੱਧ ਰਹੀਆਂ ਨੇ, ਬਹੁਤ ਸਾਰੀਆਂ ਜਿਹੜੇ ਪੁਰਾਣੇ ਦੋਸਤ ਸੀ ਉਹਨਾਂ ਨੂੰ ਬਹੁਤ ਹਲਕੀ ਕਿਸਮ ਦਾ, ਬਹੁਤ ਹੀ ਆਪਾਂ ਕਹਿ ਸਕਦੇ ਵੀ ਨਿਮਰਤਾ ਨਾਲ ਝਟਕੇ ਆ ਜਿਹੜੇ ਉਹ ਵੀ ਮਿਲੇ ਆ। ਨਵੇਂ ਸੰਦਰਭ ਵਿੱਚ ਨਵੇਂ ਰਾਹ ਖੁੱਲਣਗੇ, ਨਵੀਆਂ ਚੁਣੌਤੀਆਂ ਪੇਸ਼ ਆਉਣਗੀਆਂ ਤੇ ਨਵੇਂ ਦੋਸਤਾਂ ਤੇ ਨਵੇਂ ਦੁਸ਼ਮਣਾਂ ਸੰਗ ਵੀ ਕਿਸ ਤਰ੍ਹਾਂ ਨਜਿੱਠਣਾ ਹੈ, ਇਹਦੇ ਬਾਰੇ ਵੀ ਉਹਨਾਂ ਨੇ ਬੜਾ ਕੁਝ ਲਿਖਿਆ। ਔਰ ਅਮਰੀਕਾ ਦੀ ਜਿਹੜੀ ਅੰਦਰੂਨੀ ਸ਼ਕਤੀ ਆ ਉਸ ਨੂੰ ਅੱਗੇ ਵਧਾਉਣ ਲਈ ਜਿਹੜੇ ਨਵੇਂ ਸੰਦਰਭ ਆ ਉਹ ਸਾਹਮਣੇ ਲਿਆਂਦੇ ਆ। ਜੀ ਜੀ, ਇਸ ਦੇ ਵਿੱਚ ਅਵਤਾਰ ਸਿੰਘ ਜੀ, ਚਲੋ ਆਪਾਂ ਇਸ ਦੇ ਵਿੱਚ ਗੱਲ ਨੂੰ ਅੱਗੇ ਜਿਹੜਾ ਉਹ ਵਧਾਉਂਦੇ ਆ। ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਇੱਕ ਵਿਦੇਸ਼ ਨੀਤੀ ਦੇ ਉੱਤੇ ਇੱਕ ਅਫਸਰ ਦੇ ਦੁਆਰਾ ਲੇਖ ਹੋ ਕੇ ਰਾਜਨੀਤਿਕ ਲੀਡਰ ਦੀ ਬਜਾਏ ਇਹਦਾ ਕੀ ਮਤਲਬ ਆ? ਇਹ ਦਿਸ਼ਾ ਕੋਈ ਪੱਕੀ ਤੈਅ ਹੋਣ ਵਾਲੀ ਆ ਜਾਂ ਕਿੱਦਾਂ ਇਹਨੂੰ ਆਪਾਂ ਦੇਖਾਂਗੇ ਕਿ ਅਫਸਰ ਦੇ ਦੁਆਰਾ ਇਹ ਲੇਖ ਲਿਖੇ ਜਾਣਾ ਇਨਸਟੈਡ ਆਫ ਲੀਡਰ ਦੇ ਦੁਆਰਾ? ਹਾਂਜੀ ਹਾਂਜੀ, ਇਹ ਕਾਫੀ ਥੋੜਾ ਅਹਿਮ ਸਵਾਲ ਹੈਗਾ। ਸੋ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੱਲੋਂ ਜਿਹੜੀ ਬਾਈਡਨ ਪ੍ਰਸ਼ਾਸਨ ਦੀ ਫੋਰਨ ਪਾਲਿਸੀ ਨੂੰ ਲੇਆਊਟ ਕਰਨਾ, ਇਹ ਬਹੁਤ ਤੁਹਾਡਾ ਅਹਿਮ ਸਵਾਲ ਆ। ਆਮ ਤੌਰ ਤੇ ਇਹੋ ਜਿਹੇ ਕਾਰਜ ਆ ਜਿਹੜੇ ਪੋਲੀਟੀਕਲ ਲੀਡਰਾਂ ਵੱਲੋਂ ਹੁੰਦੇ ਆ, ਚਾਹੇ ਉਹ ਕੋਈ ਉਹਨਾਂ ਦਾ ਆਪਣਾ ਮੈਂਬਰ ਆਫ ਪਾਰਲੀਮੈਂਟ ਆ, ਜਿਹੜੇ ਵੀ ਕਾਂਗਰਸਮੈਨ ਨੇ ਜਾਂ ਜਿਹੜੇ ਜਿਸ ਤਰ੍ਹਾਂ ਉਹਨਾਂ ਦੇ ਸੈਕਟਰੀਜ਼ ਨੇ ਉਹਨਾਂ ਵੱਲੋਂ ਹੁੰਦਾ, ਪਰ ਇਹ ਜੇਕ ਸੁਲੇਵਾਨ ਵੱਲੋਂ ਆਉਣਾ ਇਹ ਕਾਫੀ ਮਹੱਤਵਪੂਰਨ ਹੈ। ਇਸ ਤੋਂ ਪਹਿਲਾਂ ਜਿਹੜਾ ਫੋਰਨ ਪਾਲਿਸੀ ਦਾ ਲੇਆਊਟ ਪਲਾਨ ਆਇਆ 2001 ਦੀ ਜਨਵਰੀ-ਫਰਵਰੀ ਦਾ ਅੰਕ ਸੀ ਜਿਹੜਾ ਫੋਰਨ ਅਫੇਅਰਸ ਦਾ, ਉਹਦੇ ਵਿੱਚ ਬਿਲ ਕਲਿੰਟਨ ਦੀ ਜਿਹੜੀ ਪਤਨੀ ਸੀਗੀ ਹਿਲਰੀ ਕਲਿੰਟਨ, ਉਹ ਉਦੋਂ ਸੈਕਟਰੀ ਆਫ ਸਟੇਟ ਸੀ। ਸੋ ਉਹਨਾਂ ਨੇ ਜਿਹੜਾ ਪਲਾਨ ਆ ਲੇਆਊਟ ਕਰਿਆ ਸੀਗਾ। ਸੋ ਉਹ ਸੈਕਟਰੀ ਆਫ ਸਟੇਟ ਹੋਣ ਦੇ ਨਾਤੇ ਇੱਕ ਤਰ੍ਹਾਂ ਨਾਲ ਉਹ ਇੱਕ ਪੋਲੀਟੀਕਲ ਜਿਹੜੀ ਚੇਅਰ ਆ ਉਹ ਹੋ ਜਾਂਦੀ ਹੈ ਕਿ ਸੈਕਟਰੀ ਆਫ ਸਟੇਟ ਆ ਜਿਹੜੀ ਇੱਕ ਪੋਲੀਟੀਕਲ ਚੇਅਰ ਹੋ ਜਾਂਦੀ ਹੈਗੀ ਆ। ਸੋ ਇਸ ਵਾਰ ਜੇਕ ਸੁਲੇਵਾਨ ਉਹਨਾਂ ਦਾ ਜਿਹੜਾ ਇਹ ਆਰਟੀਕਲ ਆਉਣਾ ਇਹ ਸੰਦਰਭ ਦੀ ਦੱਸ ਪਾਉਂਦਾ ਵੀ ਜੇ ਪ੍ਰਸ਼ਾਸਨ ਵਿੱਚ ਕੋਈ ਤਬਦੀਲੀ ਵੀ ਹੋ ਜਾਂਦੀ ਆ, ਅਗਲੇ ਵਾਰ ਜਿਹੜੀਆਂ ਹੋਣ ਵਾਲੀਆਂ ਚੋਣਾਂ ਨੇ ਉਹਦੇ ਵਿੱਚ ਜੇ ਰਿਪਬਲਿਕਨ ਵੀ ਆ ਜਾਂਦੇ ਆ, ਜੇ ਡੈਮੋਕ੍ਰੇਟਸ ਹਾਰ ਜਾਂਦੇ ਆ, ਤਾਂ ਉਹਦੇ ਬਾਵਜੂਦ ਵੀ ਜਿਹੜੀ ਪਾਲਿਸੀ ਆ ਫੋਰਨ ਪਾਲਿਸੀ ਉਹ ਇਸ ਤਰ੍ਹਾਂ ਦੀ ਉਹ ਰਹੇਗੀ। ਇਹਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਹੋਣ ਦੀ ਸੰਭਾਵਨਾ ਨਹੀਂ। ਇਹ ਜਿਹੜੀ ਫੋਰਨ ਪਾਲਿਸੀ ਦਾ ਲੇਆਊਟ ਪਲਾਨ ਆਇਆ ਇਹ ਅਗਲੇ 50 ਸਾਲਾਂ ਦਾ ਉਹ ਕਹਿ ਰਹੇ ਨੇ ਵੀ ਅਸੀਂ 50 ਸਾਲਾਂ ਦੀ ਜਿਹੜੀ ਫਾਰਮ ਆ ਉਹ ਲੇਆਊਟ ਕਰੀ ਆ। ਔਰ ਉਹਦੇ ਵਿੱਚ ਇਹ ਹੈਗਾ, ਉਹ ਕਹਿੰਦੇ ਵੀ ਸਾਡੀ ਪੁਰਾਤਨ ਜਿਹੜੀ ਫੋਰਨ ਪਾਲਿਸੀ ਆ ਉਹ ਠੰਡੀ ਜੰਗ ਦੇ ਆਧਾਰਿਤ ਸੀ। ਸੋ ਠੰਡੀ ਜੰਗ ਦੇ ਸਮੇਂ ਦੇ ਆਧਾਰਿਤ ਜਿਹੜੀ ਫੋਰਨ ਪਾਲਿਸੀ ਚੱਲਦੀ ਆ ਰਹੀ ਸੀ ਉਹ ਹੁਣ ਵੇਲਾ ਵਿਹਾ ਚੁੱਕੀ ਆ, ਉਹ ਆਊਟਡੇਟਡ ਹੋ ਚੁੱਕੀ ਆ। ਸੋ ਨਵੀਆਂ ਚੁਣੌਤੀਆਂ, ਨਵੇਂ ਸੰਦਰਭਾਂ ਤੇ ਨਵੀਆਂ ਓਪਰਚੁਨਿਟੀਜ਼ ਦੇ ਸੰਦਰਭ ਵਿੱਚ ਅਮਰੀਕਾ ਨੂੰ ਜਿਹੜੀ ਨਵੀਂ ਫੋਰਨ ਪਾਲਿਸੀ ਐਂਡ ਇੰਟਰਨਲ ਪਾਲਿਸੀ ਚਾਹੀਦੀ ਆ ਉਹਨੂੰ ਲੇਆਊਟ ਕਰਨ ਲਈ ਜੇਕ ਸੁਲੇਵਾਨ ਦੀ ਜਿਹੜੀ ਜ਼ਿੰਮੇਵਾਰੀ ਲੱਗੀ ਆ, ਉਹਨਾਂ ਨੇ ਉਹ ਸਾਰੀ ਪਲਾਨ ਆ ਜਿਹੜਾ ਬਲੂ ਪ੍ਰਿੰਟ ਆ ਉਹ ਸਾਰੇ ਸਾਹਮਣੇ ਰੱਖ ਦਿੱਤਾ। ਸੋ ਬਿਲਕੁਲ ਠੀਕ ਹੈ, ਕਿਸੇ ਰਾਜਨੀਤੀਵਾਨ ਵੱਲੋਂ ਨਾ ਆ ਕੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੱਲੋਂ ਇਹ ਪਲਾਨ ਸਾਹਮਣੇ ਆਉਣੀ ਇਹ ਦਰਸਾਉਂਦੀ ਆ ਵੀ ਇਹ ਸਰਕਾਰਾਂ ਦੇ ਜਾਂ ਰਾਸ਼ਟਰਪਤੀਆਂ ਦੇ ਪਾਰਟੀਆਂ ਦੇ ਬਦਲ ਜਾਣ ਦੇ ਬਾਵਜੂਦ ਵੀ ਇਹ ਪਲਾਨ ਲਗਭਗ 90% ਇਸੇ ਤਰ੍ਹਾਂ ਹੀ ਰਹੂਗੀ।
ਇਹ ਬੜੀ ਇੰਪੋਰਟੈਂਟ ਆ, ਕਿਉਂਕਿ ਬਿਊਰੋਕ੍ਰੇਸੀ ਜਿਹੜੀ ਹੁੰਦੀ ਆ ਜਾਂ ਜਿਹੜੇ ਬੰਦੇ ਆ ਇਹ ਤੈਅ ਕਰਦੇ ਆ ਵੀ ਕਈ ਦਿਸ਼ਾ ਨਿਰਦੇਸ਼ ਜੇ ਰਹਿਣੇ, ਕੀ ਦਿਸ਼ਾ ਰਹਿਣੀ ਆ ਕਿਸੇ ਮੁਲਕ ਦੀ। ਸੋ ਇੱਕ ਅਮਰੀਕੀ ਜਿਹੜਾ ਵਿਦੇਸ਼ ਲੀਡਰ ਦੇ ਦੁਆਰਾ ਇਦਾਂ ਦੀ ਆਉਣਾ, ਕਿਉਂਕਿ ਆਪਾਂ ਇਸ ਦੇ ਵਿੱਚ ਇਹ ਮਾਹਰ ਹੁੰਦੇ ਨੇ, ਇਹਨਾਂ ਨੇ ਜਿਹੜਾ ਇਸ ਤਰੀਕੇ ਨਾਲ ਕੀਤਾ ਆ। ਸੋ ਇਹ ਜਿਹੜੀ ਦਿਸ਼ਾ ਹੈ, ਇਹਨਾਂ ਨੇ ਜਿਹੜਾ ਲੇਖ ਲਿਖਿਆ ਜਿਹੜਾ ਕਾਫੀ ਲੰਮਾ ਚੌੜਾ, ਜਿੱਦਾਂ 19 ਸਫ਼ਿਆਂ ਦਾ ਪ੍ਰਿੰਟ ਕਰਕੇ ਆਉਂਦਾ ਆ, ਇਹ ਇਕੱਲੀ ਵਿਦੇਸ਼ ਨੀਤੀ ਦੇ ਉੱਤੇ ਹੀ ਸੰਬੰਧਿਤ ਆ ਜਾਂ ਅਮਰੀਕਾ ਦੀ ਅੰਦਰੂਨੀ ਨੀਤੀ ਦੇ ਨਾਲ ਵੀ ਇਹਦਾ ਕੋਈ ਨਾਤਾ ਜਿਹੜਾ ਉਹ ਜੁੜਦਾ ਆ, ਕੋਈ ਹੈ ਰਿਲੇਸ਼ਨ ਇਹਨਾਂ ਦਾ ਆਪਸ ਦੇ ਵਿੱਚ? ਹਾਂਜੀ ਬਿਲਕੁਲ। ਸੋ ਵਿਦੇਸ਼ ਨੀਤੀ ਦੇ ਨਾਲ ਨਾਲ ਅਮਰੀਕਾ ਦੀ ਜਿਹੜੀ ਅੰਦਰੂਨੀ ਨੀਤੀ ਆ ਉਹਦੇ ਬਾਰੇ ਬਹੁਤ ਹੀ ਠੋਸ ਜਿਹੜੇ ਪ੍ਰੋਜੈਕਟ ਨੇ ਉਹ ਸਾਹਮਣੇ ਲਿਆਂਦੇ ਗਏ ਆ। ਸੋ ਪਿਛਲੇ ਪ੍ਰਸ਼ਾਸਨਾਂ ਤੋਂ ਉਹਨਾਂ ਨੇ ਕਿਹਾ ਵੀ ਅਸੀਂ ਵੀ ਆਰ ਇਨਵੈਸਟਿੰਗ ਲੋਟ ਆਫ ਮਨੀ ਇਨ ਆਵਰ ਇੰਟਰਨਲ ਮੈਟਰਸ ਨਾ, ਉਹਦੇ ਚ ਖਾਸ ਕਰਕੇ ਮੈਨੂਫੈਕਚਰਿੰਗ ਦੇ ਖੇਤਰ ਚ ਨਾ। ਉਹ ਕਹਿੰਦੇ ਵੀ ਜਿਹੜੇ ਪਿਛਲੇ ਪ੍ਰਸ਼ਾਸਨ ਸੀ ਉਹਨਾਂ ਦੇ ਅਮਰੀਕਾ ਨੀਤੀ ਹੈ ਜਿਹੜੀ ਉਹ ਕਮਜ਼ੋਰ ਇਸੇ ਕਰਕੇ ਹੋਈ ਆ, ਕਿਉਂਕਿ ਆਰਥਿਕ ਤੌਰ ਤੇ ਉਹਨਾਂ ਨੇ ਸਾਰੀ ਆਊਟਸੋਰਸਿੰਗ ਕਰ ਦਿੱਤੀ। ਉਹ ਆਪਣੇ ਵੱਡੇ ਪ੍ਰੋਜੈਕਟ ਲਈ ਵੀ ਵਿਦੇਸ਼ਾਂ ਤੇ ਨਿਰਭਰ ਰਹਿਣ ਲੱਗ ਗਏ। ਉਹਨਾਂ ਨੇ ਇੰਨੀ ਜ਼ਿਆਦਾ ਆਊਟਸੋਰਸ ਕੀਤੀ ਟੈਕਨੋਲੋਜੀ ਦੀ, ਮਿਲਟਰੀ ਇਕਵਿਪਮੈਂਟਸ ਦੀ, ਔਰ ਜਿਹੜੇ ਖਾਸ ਕਰਕੇ ਚਿਪਸ ਵਗੈਰਾ ਨੇ ਜਿਹੜੀਆਂ ਆਪਾਂ ਨੂੰ ਇਲੈਕਟ੍ਰੋਨਿਕਸ ਵਿੱਚ ਚਾਹੀਦੀ, ਔਰ ਮਾਈਕਰੋਚਿਪਸ ਤੇ ਬਾਇਓਟੈਕਨੋਲੋਜੀ। ਸੋ ਇਨਫਰਾਸਟ੍ਰਕਚਰ, ਬਾਇਓਟੈਕਨੋਲੋਜੀ ਐਂਡ ਜਿਹੜੀ ਹੈਗੀ ਆ ਇਲੈਕਟ੍ਰੋਨਿਕ ਟੈਕਨੋਲੋਜੀ। ਉਹ ਕਹਿੰਦੇ ਵੀ ਇਸ ਸੰਦਰਭ ਵਿੱਚ ਅਸੀਂ ਜਿਹੜਾ ਬਾਈਡਨ ਪ੍ਰਸ਼ਾਸਨ ਆ ਉਹ ਬਹੁਤ ਜ਼ਿਆਦਾ ਇਨਵੈਸਟਮੈਂਟ ਆ, ਜਿਹੜੀ ਟ੍ਰਿਲੀਅਨਸ ਆਫ ਇਨਵੈਸਟਮੈਂਟ ਆ ਉਹ ਇਨਸਾਈਡ ਅਮਰੀਕਾ ਕਰ ਰਿਹਾ, ਤਾਂ ਕਿ ਜਿਹੜੀ ਆਊਟਸੋਰਸਿੰਗ ਆ ਉਹਨੂੰ ਨੱਪਿਆ ਜਾ ਸਕੇ। ਸੋ ਜਦੋਂ ਆਊਟਸੋਰਸਿੰਗ ਨੱਪੀ ਜਾਊਗੀ ਉਹਦੇ ਨਾਲ ਚਾਈਨਾ ਦੀ ਰੈਲੇਵੈਂਸ ਜਾਂ ਹੋਰ ਜਿਹੜੇ ਕੰਟਰੀ ਸੀਗੇ ਜਿਹੜੇ ਅਮਰੀਕਾ ਦਾ ਸਹਾਰਾ ਲੈ ਕੇ ਥੋੜਾ ਆਪਣੇ ਤੌਰ ਤੇ ਵੀ ਕੁਛ ਨਾ ਕੁਛ ਅੱਖਾਂ ਦਿਖਾਉਣ ਲੱਗੇ ਸੀ ਅਮਰੀਕਾ ਨੂੰ, ਉਹਨਾਂ ਦੀਆਂ ਜਿਹੜੀਆਂ ਆਰਥਿਕ ਲੋੜਾਂ ਨੇ ਉਹਨਾਂ ਵਿੱਚ ਕਮਜ਼ੋਰੀ ਆਊਗੀ। ਸੋ ਇਨਵੈਸਟਿੰਗ ਇਨ ਯੋਰ ਓਨ ਕੰਟਰੀ ਦਾ ਜਿਹੜਾ ਕਨਸੈਪਟ ਆ ਉਹ ਜੋ ਬਾਈਡਨ ਪ੍ਰਸ਼ਾਸਨ ਆ ਜਿਹੜੀ ਅਗਲੇ 50 ਸਾਲਾਂ ਦੀ ਨੀਤੀ ਆ ਉਹਦੇ ਨਾਲ ਸੰਬੰਧਿਤ ਹੋ ਕੇ ਇਸ ਨਾਲ ਹੀ ਜਿਹੜੀ ਫੋਰਨ ਪਾਲਿਸੀ ਆ ਉਹਨੂੰ ਤੈਅ ਕੀਤਾ ਜਾਊਗਾ ਵੀ ਜਦੋਂ ਤੁਹਾਡੀਆਂ ਆਪਣੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ, ਤੁਸੀਂ ਜਿਹੜੀਆਂ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ ਜਾਂ ਜਿਹੜੀਆਂ ਤੁਹਾਡੇ ਮਿਲਟਰੀ ਐਂਡ ਟੈਕਨੋਲੋਜੀਕਲ ਨੂੰ ਕਟਿੰਗ ਐਜ ਟੈਕਨੋਲੋਜੀ ਚਾਹੀਦੀ ਹੈ ਉਹ ਜਦੋਂ ਅਮਰੀਕਾ ਵਿੱਚ ਹੀ ਬਣੂਗੀ ਤਾਂ ਜਿਹੜੀਆਂ ਫੋਰਨ ਪਾਲਿਸੀ ਦੀਆਂ ਜਿਹੜੀਆਂ ਪਲਾਨਸ ਨੇ ਉਹ ਤੁਹਾਨੂੰ ਇੱਕ ਭਰੋਸੇ ਨਾਲ ਤੁਸੀਂ ਲੇਆਊਟ ਕਰ ਸਕਦੇ ਆ। ਸੋ ਜੇਕ ਸੁਲੇਵਾਨ ਨੇ ਇਸ ਸੰਦਰਭ ਵਿੱਚ ਇੰਟਰਨਲ ਪਾਲਿਸੀ ਦੇ ਉੱਤੇ ਜਿਹੜਾ ਜੋ ਬਾਈਡਨ ਪ੍ਰਸ਼ਾਸਨ ਦਾ ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਵੀ ਕਦਮ ਹੈਗਾ ਉਹਨੂੰ ਲੇਆਊਟ ਕਰਿਆ, ਜਿਹੜਾ ਕਿ ਫੋਰਨ ਪਾਲਿਸੀ ਨੂੰ ਇਨਫਲੂਐਂਸ ਕਰ ਰਿਹਾ ਹੈ। ਸਾਲ ਬਾਅਦ ਹੁਣ ਇੱਥੇ ਇਲੈਕਸ਼ਨਾਂ ਆ ਰਹੀਆਂ ਆ, ਅਮਰੀਕਾ ਫਸਟ ਦਾ ਨਾਰਾ ਜਿਹੜਾ ਆ ਉਹ ਪਿਛਲੇ ਰਾਸ਼ਟਰਪਤੀ ਟਰੰਪ ਹੁਣਾਂ ਨੇ ਵੀ ਦਿੱਤਾ। ਇਹਨਾਂ ਨੇ ਆਪਣੇ ਲੇਖ ਦੇ ਵਿੱਚ ਇੰਟਰਨਲ ਪਾਲਿਸੀਜ਼ ਦੇ ਵਿੱਚ ਇਹ ਗੱਲਾਂ ਕੀਤੀਆਂ। ਕਿਤੇ ਨਾ ਕਿਤੇ ਸੁਣਨ ਨੂੰ ਇਦਾਂ ਵੀ ਲੱਗ ਰਿਹਾ ਵੀ ਅਮਰੀਕਾ ਨੂੰ ਪਹਿਲ ਦੇ ਕੇ ਇੱਥੇ ਕੱਲੀ ਮੈਨੂਫੈਕਚਰਿੰਗ ਦੇ ਤੌਰ ਦੇ ਉੱਤੇ, ਕਿਉਂਕਿ ਪਿਛਲੇ ਤੇ ਉਹ ਕਹਿੰਦੇ ਸੀ ਵੀ ਇਹ ਸਭ ਕੁਝ ਅਮਰੀਕਾ ਫਸਟ, ਬਾਹਰਲਿਆਂ ਨੂੰ ਛੱਡੋ, ਉਹਦੇ ਤੇ ਇਹਨਾਂ ਨੇ ਕਿੱਦਾਂ ਦੇਖਿਆ ਵੀ ਫੋਰਨ ਪਾਲਿਸੀਜ਼ ਦੇ ਵਿੱਚ ਕੋਈ ਪਿਛਲੇ ਪ੍ਰਸ਼ਾਸਨ ਦੇ ਨਾਲੋਂ ਫਰਕ ਆ ਕਿ ਜੇ ਚੇਂਜ, ਜਿੱਦਾਂ ਤੁਸੀਂ ਕਿਹਾ ਵੀ ਜੇ ਚੇਂਜ ਹੋਊਗਾ ਚੇਂਜ ਨਹੀਂ ਹੋਊਗੀ, ਪਰ ਉਹਨਾਂ ਨੇ ਕਾਫੀ ਹੱਦ ਤੱਕ ਚੇਂਜ ਕਰਤੀ ਸੀ, ਉਹ ਕਿੱਦਾਂ ਦੇਖਣਗੇ ਇਹਨੂੰ? ਉਹਦੀ ਜਿਹੜੀ ਆਊਟਸੋਰਸਿੰਗ ਆ ਨਾ ਉਹ ਡਿਪੈਂਡ ਕਰੂ ਵੀ ਆਊਟਸੋਰਸਿੰਗ ਕਰਾਉਣੀ ਕਿਹੜੀ ਗੱਲ ਦੀ ਆ। ਉਹਨਾਂ ਨੇ ਪ੍ਰਾਇਮਰੀ ਮੈਨੂਫੈਕਚਰਿੰਗ ਆ ਉਹਦੀ ਆਊਟਸੋਰਸਿੰਗ ਨਹੀਂ ਕਰਾਉਣੀ, ਸੈਕੰਡਰੀ ਆ ਟਰਸ਼ਰੀ ਆ ਜਿਹੜੀ ਕਿਉਂਕਿ ਘੱਟ ਲੇਬਰ ਨਾਲ ਜਿਹੜੀਆਂ ਬਹੁਤ ਜਿਹਦਾ ਉਹਨਾਂ ਦੀ ਜਿਹੜੇ ਹੁੰਦੇ ਨਾ ਵੀ ਕਾਪੀਰਾਈਟਸ ਹੁੰਦੇ ਆ, ਕਾਪੀਰਾਈਟਸ ਤੇ ਕੋਈ ਫਰਕ ਨਹੀਂ ਪੈਂਦਾ ਹਨਾ। ਸੋ ਜਿਹੜਾ ਹੈਗਾ ਵੀ ਉਹਦੇ ਚੋਂ ਡਾਇਲਿਊਟ ਹੁੰਦੇ ਆ ਕਾਪੀਰਾਈਟਸ, ਜਾਂ ਕੋਈ ਨਾ ਕੋਈ ਕਾਪੀਰਾਈਟਸ ਦਾ ਸਹਾਰਾ ਲੈ ਕੇ ਉਹ ਆਪਣੀਆਂ ਚੀਜ਼ਾਂ ਬਣਾਉਣ ਲੱਗ ਜਾਂਦੇ, ਜਿੱਦਾਂ ਚਾਈਨਾ ਤੇ ਦੋਸ਼ ਲਾ ਰਹੇ ਹੈਗੇ ਆ ਵੀ ਉਹਦੀ ਫਸਟ ਰਿਸਰਚ ਆ ਜਿਹੜੀ ਕਿਸੇ ਵੀ ਕੰਪੋਨੈਂਟ ਦੀ ਉਹ ਅਮਰੀਕਾ ਚ ਹੁੰਦੀ ਆ, ਕਾਪੀਰਾਈਟ ਅਮਰੀਕਾ ਚ ਹੁੰਦਾ। ਜਦੋਂ ਆਊਟਸੋਰਸਿੰਗ ਆਪਾਂ ਕਰਦੇ ਹੈਗੇ ਆ ਉਹਦੀ, ਸੋ ਆਊਟਸੋਰਸਿੰਗ ਨਾਲ ਉਹਦਾ ਜਿਹੜਾ ਡਿਜ਼ਾਈਨ ਐਂਡ ਮੈਪਿੰਗ ਸਿਸਟਮ ਆ ਉਹ ਜਿਹੜੀਆਂ ਦੁਸ਼ਮਣ ਆ, ਵਿਰੋਧੀ ਦੇਸ਼ ਆ ਉਹਨਾਂ ਕੋਲ ਚਲਿਆ ਜਾਂਦਾ, ਤੇ ਇਸ ਨਾਲ ਜਿਹੜਾ ਇਹਨਾਂ ਦੇ ਟੈਕਨੋਲੋਜੀਕਲ ਇਸ਼ੂਜ਼ ਆ ਉਹਨਾਂ ਨੂੰ ਚੈਲੰਜ ਆ ਜਿਹੜੇ ਖੜੇ ਹੁੰਦੇ ਆ, ਖਾਸ ਕਰਕੇ ਚਾਈਨਾ ਦੇ ਸੰਦਰਭ ਵਿੱਚ ਨਾ। ਸੋ ਜਿਹੜਾ ਡੋਨਲਡ ਟਰੰਪ ਵਾਲਾ ਪ੍ਰਸ਼ਾਸਨ ਆ ਉਹਦੇ ਤੇ ਵੀ ਇਹ ਦੋਸ਼ ਲਾਇਆ ਗਿਆ ਵੀ ਉਹਨਾਂ ਨੇ ਇੰਨੀ ਜ਼ਿਆਦਾ ਆਊਟਸੋਰਸਿੰਗ ਕਰ ਰਿਹਾ, ਇੰਨੀ ਰਿਲਾਇੰਸ ਆ ਜਿਹੜੀ ਉਹ ਉਹਨਾਂ ਮੁਲਕਾਂ ਤੇ ਕਰ ਲਈ ਜਿਹੜੇ ਇੱਕ ਤਰ੍ਹਾਂ ਨਾਲ ਅਮਰੀਕਾ ਦੇ ਦੁਸ਼ਮਣ ਸਮਝੇ ਜਾਂਦੇ ਸੀ, ਜਿਹਦੇ ਨਾਲ ਫੋਰਨ ਪਾਲਿਸੀ ਕੋਲਾਪਸ ਹੋਈ ਹੈ। ਔਰ ਉਸ ਕੋਲਾਪਸ ਦਾ ਉਹਨਾਂ ਨੇ ਲਿਖਿਆ ਹੈਗਾ ਵੀ ਸਾਡੇ ਦੁਸ਼ਮਣਾਂ ਖਾਸ ਕਰਕੇ ਚੀਨ ਤੇ ਰਸ਼ੀਆ ਨੇ ਇੱਕ ਤਰ੍ਹਾਂ ਨਾਲ ਠਹਾਕੇ ਮਾਰ ਕੇ ਹੱਸੇ ਆ, ਸੋ ਸਾਡੀ ਫੋਰਨ ਪਾਲਿਸੀ ਦੇ ਕੋਲਾਪਸ ਉੱਤੇ ਹਨਾ। ਸੋ ਇਸ ਸੰਦਰਭ ਵਿੱਚ ਇਹ ਨਵੀਆਂ ਜਿਹੜੀਆਂ ਇਨਵੈਸਟਮੈਂਟ ਦੀਆਂ ਜਿਹੜੀਆਂ ਕੋਰ ਇਨਵੈਸਟਮੈਂਟ ਆ, ਜਿਹੜੇ ਉਹਦੇ ਕਾਪੀਰਾਈਟ ਨਾਲ ਸੰਬੰਧਿਤ ਕੋਰ ਵੈਲਿਊਜ਼ ਆ ਉਹ ਅਮਰੀਕਾ ਵਿੱਚ ਹੋਣਗੀਆਂ।
ਬਹੁਤ ਘੱਟ ਹੈ ਜਿਹੜੀ ਆਊਟਸੋਰਸਿੰਗ 8-10% ਜਾਂ 15% ਆ ਉਹ ਬਾਹਰ ਹੋ ਸਕਦੀ ਹੈ। ਸੋ ਇਹ ਜਿਹੜੀ ਆ ਇਹ ਇੱਕ ਆਪਾਂ ਕਹਿ ਸਕਦੇ ਹਾਂ ਵੀ ਟਰਨ ਹੈਗੀ ਆ ਡੋਨਲਡ ਟਰੰਪ ਵਾਲੇ ਪ੍ਰਸ਼ਾਸਨ। ਜੀ ਜੀ ਜੀ। ਇਹਨਾਂ ਨੇ ਕੀ ਅਮਰੀਕੀ ਫੌਜ ਦੀ ਵਰਤੋਂ ਬਾਰੇ ਵੀ ਕੁਝ ਇਸ ਲੇਖ ਦੇ ਵਿੱਚ ਜਿਹੜਾ ਉਹ ਦੱਸਿਆ ਆ, ਕੀ ਸਪਸ਼ਟ ਕੀਤਾ, ਕਿਹੜੀਆਂ ਗੱਲਾਂ ਆਕੀਆਂ, ਕਿੱਥੇ ਜਾਣਗੇ ਕਿੱਥੇ ਨਹੀਂ ਜਾਣਗੇ, ਕੀ ਇਹ ਵੀ ਗੱਲਾਂ ਉਹਨਾਂ ਨੇ ਇਸ ਦੇ ਵਿੱਚ ਦੱਸਿਆ ਕੀ ਨੀਤੀ ਰਹੂਗੀ? ਹਾਂਜੀ, ਇਹ ਇੱਕ ਬਹੁਤ ਅਹਿਮ ਪੱਖ ਹੈਗਾ ਵੀ ਹੁਣ ਤੱਕ ਆਪਾਂ ਲਗਾਤਾਰ ਦੇਖ ਰਹੇ ਹਾਂ 1991 ਤੋਂ ਤੁਸੀਂ ਦੇਖ ਲਓ ਵੀ ਇਰਾਕ ਦੀ ਜਿਹੜੀ ਪਹਿਲੀ ਜੰਗ ਆ 1991 ਵਿੱਚ ਲੱਗੀ ਸੀ, ਜਦੋਂ ਜਿਹੜੇ ਜਾਰਜ ਬੁਸ਼ ਸੀਨੀਅਰ ਆ ਜਿਹੜੇ ਉਹ ਰਾਸ਼ਟਰਪਤੀ ਹੁੰਦੇ ਸੀ। 1990-91 ਦੀ ਉਹ ਤੇ ਮੁੜ ਕੇ 98-99 ਵਿੱਚ ਫਿਰ 98 ਦੇ ਆਖਰ ਚ ਆ ਕੇ ਫਿਰ ਬੰਬਾਰਡਮੈਂਟ ਹੋਈ ਕਾਫੀ ਵੱਡੀ ਪੱਧਰ ਤੇ, ਫਿਰ 2003 ਦੀ ਇਰਾਕ ਵਾਰ ਆਉਂਦੀ ਆ, ਫਿਰ ਅਫਗਾਨਿਸਤਾਨ ਦਾ ਮਸਲਾ ਆ ਜਾਂਦਾ, ਸੀਰੀਆ ਚ ਜਿਹੜੀਆਂ ਫੌਜਾਂ ਭੇਜੀਆਂ ਜਾਂਦੀਆਂ। ਹੁਣ ਇਹ ਕਹਿੰਦੇ ਆ ਵੀ देयर वुड बी नो ਇਰਾਕ, ਸੀਰੀਆ, ਅਫਗਾਨਿਸਤਾਨ ਔਰ ਐਨੀਥਿੰਗ ਐਲਸ। ਸੋ ਜਿਹੜੀਆਂ ਸਾਡੀਆਂ ਫੌਜਾਂ ਨੇ ਵੀ ਉਹ ਇਸ ਤਰ੍ਹਾਂ ਦੀਆਂ ਹੁਣ ਜੰਗੇ ਮੁਹਿੰਮਾਂ ਵਿੱਚ ਸ਼ਾਮਲ ਨਹੀਂ ਹੋਣਗੀਆਂ, ਹਨਾ। ਸੋ ਇਹ ਇੱਕ ਕਲੀਅਰ ਕੱਟ ਜਿਹੜੀ ਹੈਗੀ ਆ ਵੀ ਉਹਨਾਂ ਨੇ ਲਕੀਰ ਆ ਜਿਹੜੀ ਖਿੱਚ ਦਿੱਤੀ ਹੋਈ ਆ ਵੀ ਅਮਰੀਕਾ ਦੀ ਫੌਜ ਕਿਸੇ ਹੋਰਾਂ ਮੁਲਕਾਂ ਵਿੱਚ ਜਾ ਕੇ ਆਪਣੇ ਡੇਰੇ ਨਹੀਂ ਲਾਉਗੇ, ਜਿਸ ਤਰ੍ਹਾਂ ਇਰਾਕ ਵਿੱਚ ਲਾਏ, ਅਫਗਾਨਿਸਤਾਨ ਚ ਲਾਏ ਜਾਂ ਸੀਰੀਆ ਚ ਲਾਏ। ਜਿਨ੍ਹਾਂ ਮੁਲਕਾਂ ਨੂੰ ਲੋੜ ਹੋਊਗੀ, ਜਿਹੜੇ ਅਮਰੀਕਾ ਦੇ ਅਲਾਈਜ਼ ਨੇ, ਜੇ ਉਹਨਾਂ ਨੂੰ ਲੋੜ ਹੋਊਗੀ ਤਾਂ ਲੌਜਿਸਟਿਕ ਆ ਜਿਹੜੀ ਆਪਾਂ ਕਹਿ ਸਕਦੇ ਵੀ ਹਵਾਈ ਫਾਇਰਿੰਗ ਆ, ਜਿਹੜੀ ਹਵਾਈ ਬੰਬਾਰਡਮੈਂਟ ਆ, ਉਹਦੇ ਨਾਲ ਹੀ ਉਹਨਾਂ ਨੂੰ ਕਵਰ ਫਾਇਰ ਦਿੱਤਾ ਜਾਊਗਾ, ਜਿਸ ਤਰ੍ਹਾਂ ਕਿ ਯੂਕਰੇਨ ਵਿੱਚ ਹੋ ਰਿਹਾ। ਉਹਨਾਂ ਨੇ ਯੂਕਰੇਨ ਦਾ ਨਾਮ ਵੀ ਲਿਆ ਵੀ ਯੂਕਰੇਨ ਹਾਲਾਂਕਿ ਨੈਟੋ ਕੰਟਰੀ ਨਹੀਂ ਹੈ, ਉਹਨਾਂ ਨੇ ਇਹ ਸਪਸ਼ਟ ਲਿਖਿਆ ਵੀ ਜੇ ਕਿਸੇ ਵੀ ਨੈਟੋ ਕੰਟਰੀ ਦੇ ਉੱਤੇ ਹਮਲਾ ਹੁੰਦਾ ਹੈ ਤਾਂ ਅਸੀਂ ਉਹਦੀ ਇੱਕ ਇੱਕ ਜ਼ਮੀਨ ਦਾ ਇੱਕ ਇੱਕ ਇੰਚ ਲਈ ਲੜਾਂਗੇ, ਉਹਦੇ ਵਿੱਚ ਅਸੀਂ ਇਨਵੋਲਵ ਹੋਵਾਂਗੇ। ਪਰ ਯੂਕਰੇਨ ਕਿਉਂਕਿ ਨੈਟੋ ਕੰਟਰੀ ਨਹੀਂ ਹੈ, ਇਸ ਲਈ ਇਸ ਨੂੰ ਅਸੀਂ ਲੌਜਿਸਟਿਕ ਸਪੋਰਟ ਤੇ ਟ੍ਰੇਨਿੰਗ ਦੇ ਰਹੇ ਹਾਂ ਵੀ ਤਾਂ ਕਿ ਉਹ ਜੰਗ ਉਹ ਆਪਣੇ ਪੈਰਾਂ ਤੇ ਲੜੇ, ਹਨ। ਸੋ ਇਹ ਅਮਰੀਕਨ ਫੋਰਨ ਪਾਲਿਸੀ ਦਾ ਇੱਕ ਨਵਾਂ ਜਿਹੜਾ ਆਪਾਂ ਕਹਿੰਦੇ ਵੀ ਲੀਕ ਖਿੱਚੀ ਗਈ ਆ ਵੀ ਅਫਗਾਨਿਸਤਾਨ, ਸੀਰੀਆ, ਇਰਾਕ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ, ਹੁਣ ਅਮਰੀਕੀ ਫੌਜ ਦਹਾਕਿਆਂ ਤੱਕ 20 ਸਾਲ 21 ਸਾਲ ਤੱਕ ਜਿੱਦਾਂ ਅਫਗਾਨਿਸਤਾਨ ਚ ਬੈਠੇ ਰਹੇ ਉਹ ਨਹੀਂ ਬੈਠੇਗੀ। ਉਹਨਾਂ ਦੇ ਉਹ ਕਹਿੰਦੇ ਚੈਲੰਜਸ ਨਵੇਂ ਆ ਗਏ ਨੇ, ਮਿਲਟਰੀ ਦੇ ਆਸਪੈਕਟ ਨਾਲ ਵੀ, ਟੈਕਨੋਲੋਜੀ ਦੇ ਆਸਪੈਕਟ ਨਾਲ ਵੀ, ਤੇ ਖਾਸ ਕਰਕੇ ਸਾਊਥ ਚਾਈਨਾ ਸੀ, ਸਾਊਥ ਏਸ਼ੀਆ ਦੇ ਆਸਪੈਕਟ ਵਿੱਚ ਜਿਹੜਾ ਉਹਨਾਂ ਨੂੰ ਖਤਰਾ ਮੰਡਰਾ ਦਿਸ ਰਿਹਾ, ਉਸ ਸੰਦਰਭ ਵਿੱਚ ਉਹ ਇਹਨੂੰ ਇੱਥੇ ਟੈਕਲ ਕਰਨਾ ਚਾਹੁੰਦੇ ਆ। ਹੁਣ ਬਾਕੀ ਸਾਰੇ ਜਿਹੜੇ ਹੈਗੇ ਆ ਉਹਨਾਂ ਨੇ ਕੌਨਫਲਿਕਟ ਆ ਉਹ ਬੰਦ ਕਰ ਦਿੱਤੇ ਜਾਣਗੇ। ਠੀਕ ਆ। ਹੁਣ ਜਿੱਦਾਂ ਇਜ਼ਰਾਈਲ ਹਮਾਸ ਦਾ ਮੁੱਦਾ ਵੀ ਚੱਲ ਰਿਹਾ ਹੈ, ਇਹ ਸਿਰਫ ਹਥਿਆਰ ਘੱਲ ਰਹੇ ਆ, ਆਪ ਨਹੀਂ ਕੁਝ ਵੀ ਜਾਣਾ। ਹਾਂਜੀ, ਜਸਟ ਉਹਨੂੰ ਲੌਜਿਸਟਿਕ ਸਪੋਰਟ, ਕਿਉਂਕਿ ਉਹਦੇ ਨਾਲ ਇੱਕ ਸੰਧੀ ਆ, ਇੱਕ ਅਮਰੀਕੀ ਪ੍ਰਸ਼ਾਸਨ ਚ ਜਿਹੜੇ ਮੇਨ ਪੋਸਟਾਂ ਤੇ ਜਿਹੜੇ ਬੈਠੇ ਉਹ ਸਾਰੇ ਇੱਕ ਤਰ੍ਹਾਂ ਨਾਲ ਜੂਜ਼ ਬੈਠੇ ਨੇ। ਸੋ ਉਹਨਾਂ ਨੂੰ ਪ੍ਰੋਟੈਕਟ ਕਰਨਾ ਜਿਹੜਾ ਹੈਗਾ ਵੀ ਉਹ ਇੱਕ ਤਰ੍ਹਾਂ ਨਾਲ ਉਹ ਆਪਣੀ ਜ਼ਿੰਮੇਵਾਰੀ ਸਮਝਦੇ। ਉਹ ਇਹੀ ਹੈ ਕਿਉਂਕਿ ਇਜ਼ਰਾਈਲ ਦੀ ਸਥਾਪਨਾ ਅਮਰੀਕਾ ਤੇ ਯੂਕੇ ਦੇ ਸਾਂਝੇ ਯਤਨਾਂ ਨਾਲ ਹੋਈ ਹੈ। ਇੱਥੇ ਸਾਨੂੰ ਪੰਜਾਬੀਆਂ ਨੂੰ ਇਹ ਗੱਲ ਸਮਝਣ ਵਾਲੀ ਗੱਲ ਹੈਗੀ ਆ ਵੀ ਜਿਨ੍ਹਾਂ ਮੁਲਕਾਂ ਦੀ ਸਥਾਪਨਾ ਅਮਰੀਕਾ ਦੀ ਸਹਾਇਤਾ ਨਾਲ ਹੁੰਦੀ ਆ, ਭਵਿੱਖ ਵਿੱਚ ਜਦੋਂ ਵੀ ਉਹਨਾਂ ਦੇ ਮੁਲਕਾਂ ਤੇ ਕੋਈ ਖਤਰਾ ਮੰਡਰਾਉਂਦਾ ਤਾਂ ਅਮਰੀਕਾ ਡਟ ਕੇ ਉਹਨਾਂ ਦੀ ਸਹਾਇਤਾ ਕਰਦਾ ਔਰ ਉਹਨਾਂ ਦੀ ਪ੍ਰੋਟੈਕਸ਼ਨ ਕਰਦਾ ਹੈ। ਸੋ ਇਹ ਜਿਹੜਾ ਮੈਂਡੇਟ ਆ ਉਹ ਇਸ ਚੱਕਰ ਚੋਂ ਆ ਰਿਹਾ। ਸੋ ਠੀਕ ਆ, ਇੱਕ ਸੈਕੰਡ ਵਿਊ ਵੀ ਆ ਰਿਹਾ ਵੀ ਉੱਥੇ ਕਤਲੇਆਮ ਹੋ ਰਿਹਾ, ਉਹ ਤਾਂ ਹੋ ਰਿਹਾ ਹੈ ਨਾ, ਮਨੁੱਖਤਾ ਦਾ ਕਤਲੇਆਮ, ਜਿਹਦੇ ਬਾਰੇ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ, ਇੰਟਰਨੈਸ਼ਨਲ ਸੰਸਥਾਵਾਂ, ਉਹਨਾਂ ਨੂੰ ਜਿਹੜੇ ਯਤਨ ਆ ਉਹ ਆਪਣੇ ਪਾਉਣੇ ਚਾਹੀਦੇ ਹੈਗੇ ਆ। ਪਰ ਉਹਦੇ ਚੋਂ ਇੱਕ ਇਹ ਸੰਦੇਸ਼ ਵੀ ਮਿਲਦਾ ਵੀ ਜਿਹੜੇ ਮੁਲਕ ਅਮਰੀਕਾ ਦੀ ਸਹਾਇਤਾ ਨਾਲ ਬਣੇ ਨੇ ਉਹਨਾਂ ਤੇ ਭਵਿੱਖ ਵਿੱਚ ਜਦੋਂ ਖਤਰੇ ਆਉਂਦੇ ਆ ਤਾਂ ਅਮਰੀਕਾ ਉਹਨਾਂ ਦੀ ਸਹਾਇਤਾ ਲਈ ਅੱਗੇ ਆਉਂਦਾ, ਉਹਨਾਂ ਦੀ ਪਿੱਠ ਤੇ ਉਹ ਖੜਦਾ ਹੈ। ਹਾਂਜੀ। ਚੀਨ ਦੀ ਗੱਲ ਕੀਤੀ ਸੀ ਤੁਸੀਂ, ਇਸ ਦੇ ਵਿੱਚ ਚੀਨ ਨੂੰ ਇਹ ਜਿਹੜਾ ਪ੍ਰਸ਼ਾਸਨ ਉਹ ਇੱਕ ਚੁਣੌਤੀ ਦੇ ਰੂਪ ਦੇ ਵਿੱਚ ਦੇਖਦਾ। ਆਪਾਂ ਦੇਖਿਆ ਵੀ ਜਿਹੜਾ ਪਿਛਲਾ ਪ੍ਰਸ਼ਾਸਨ ਜਾਂਦੇ ਜਦੋਂ ਟ੍ਰੇਡ ਦੇ ਉੱਤੇ ਟੈਰਿਫ ਲਾਉਣੇ ਸ਼ੁਰੂ ਕੀਤੇ, ਫਿਰ ਜਿਹੜੀ ਇੰਟੈਲੈਕਚੁਅਲ ਪ੍ਰਾਪਰਟੀ ਜਾਂ ਜਿਹੜੇ ਪੇਟੈਂਟਸ ਦੀ ਜਿੱਦਾਂ ਤੁਸੀਂ ਗੱਲ ਕਰਦੇ ਆ ਵੀ ਉਹਨੂੰ ਲੈ ਕੇ ਬਾਈਡਨ ਪ੍ਰਸ਼ਾਸਨ ਤੇ ਸ਼ੀ ਜਿਨਪਿੰਗ ਦੇ ਵਿੱਚ ਖੜਕੀ ਵੀ, ਉਹਨੂੰ ਇੱਕ ਜਿਹੜਾ ਚੁਣੌਤੀ ਦੇ ਰੂਪ ਚ ਦੇਖ ਰਹੇ ਆ, ਨਾਲ ਉਹਨੂੰ ਨਜਿੱਠਣਾ ਆ, ਕੀ ਉਪਾਅ ਹੋਣੇ ਆ। ਰੀਸੈਂਟਲੀ ਬਾਈਡਨ ਤੇ ਸ਼ੀ ਜਿਨਪਿੰਗ ਮਿਲੇ ਵੀ ਆ। ਇੱਕ ਕਿੱਦਾਂ ਇਸ ਸਾਰੇ ਨੂੰ ਇਹਨਾਂ ਨੇ ਹਾਈਲਾਈਟ ਕੀਤਾ ਹੈ ਆਪਣੀ ਇਸ ਜਿਹੜੀ ਪਾਲਿਸੀ ਦੇ ਵਿੱਚ? ਹਾਂਜੀ। ਸੋ ਚੀਨ ਹੈ ਜਿਹੜਾ ਪ੍ਰਮੁੱਖ ਤੌਰ ਤੇ ਜਿਹੜਾ ਛਪਿਆ ਉਹ ਸਪਸ਼ਟ ਰੂਪ ਵਿੱਚ ਉਹਨਾਂ ਨੇ ਲਿਖਿਆ ਵੀ ਚੀਨ ਸਾਡੇ ਲਈ ਇੱਕ ਚੁਣੌਤੀ ਬਣ ਕੇ ਉੱਭਰ ਰਿਹਾ ਹੈ, ਹਨਾ। ਸੋ ਚੀਨ ਨਾਲ ਨਜਿੱਠਣਾ, ਉਹ ਕਹਿੰਦਾ ਇੱਕ ਰੂਸ ਨਾਲ ਤੇ ਦੂਜਾ ਚੀਨ ਨਾਲ, ਹਨਾ, ਵੀ ਇਹਨਾਂ ਨਾਲ ਨਜਿੱਠਣਾ ਜਿਹੜੀਆਂ ਸਾਡੀਆਂ ਪ੍ਰਾਇੋਰਟੀਜ਼ ਵਿੱਚ ਸ਼ਾਮਲ ਹੈਗਾ। ਸੋ ਚੀਨ ਬਾਰੇ ਉਹਨਾਂ ਦਾ ਇਹ ਆਇਆ ਹੈਗਾ ਵੀ ਚੀਨ ਨਾਲ ਜਿੰਨਾ ਚਿਰ, ਉਹ ਕਹਿੰਦਾ ਵੀ ਅਸੀਂ ਜਿਹੜੀ ਸੁਪਰ ਪਾਵਰ ਦੀ ਆਪਣੀ ਸਾਡੀ ਹੈਸੀਅਤ ਆ, ਅਸੀਂ ਉਹਦਾ ਮਿਸਯੂਜ਼ ਨਹੀਂ ਕਰਨਾ ਚਾਹੁੰਦੇ। ਸੋ ਅਸੀਂ ਫਰੈਂਡਸ ਐਂਡ ਅਲਾਈਜ਼ ਆ ਜਿਹੜੀ ਉਹਨਾਂ ਨੂੰ ਨਾਲ ਲੈ ਕੇ ਇੱਕ ਨਵੀਂ ਕਿਸਮ ਦੀ ਦੁਨੀਆ ਸਿਰਜਣ ਦਾ ਯਤਨ ਕਰਨਾ ਚਾਹੁੰਦੇ ਆ, ਜਿਹਦੇ ਵਿੱਚੋਂ ਝਗੜੇ
ਔਰ ਜਿਹੜੀਆਂ ਲੜਾਈਆਂ ਤੇ ਜੰਗਾਂ ਨੇ ਉਹ ਖਤਮ ਹੋ ਜਾਣ। ਉਸ ਸੰਦਰਭ ਚ ਉਹ ਕਹਿੰਦੇ ਵੀ ਜੇ ਚੀਨ ਇੱਕ ਚੰਗੇ ਅਲਾਈ ਦੇ ਤੌਰ ਤੇ, ਇੱਕ ਚੰਗੇ ਆਪਾਂ ਕਹਿ ਸਕਦੇ ਹਾਂ ਵੀ ਦੋਸਤ ਦੇ ਤੌਰ ਤੇ ਸਾਡੇ ਨਾਲ ਚੱਲਣਾ ਚਾਹੁੰਦਾ ਹੈ ਤਾਂ ਉਹਦਾ ਵੈਲਕਮ ਹੈਗਾ, ਉਹਨੂੰ ਲਗਾਤਾਰ ਅਸੀਂ ਉਹ ਵੈਲਕਮ ਕਰਾਂਗੇ ਵੀ, ਔਰ ਉਹਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਬਿਜ਼ਨਸ ਕਰਨ ਨੂੰ ਵੀ ਤਿਆਰ ਹੈਗੇ ਆ। ਪਰ ਜੇ ਚੀਨ ਨੂੰ ਇਹ ਲੱਗਦਾ ਵੀ ਉਹ ਅਮਰੀਕਾ ਦੀ ਜਿਹੜੀ ਸੁਪਰੀਮੇਸੀ ਆ ਉਹਨੂੰ ਕੋਈ ਚੁਣੌਤੀ ਦੇ ਸਕਦਾ, ਚੁਣੌਤੀ ਦੇਣ ਦਾ ਯਤਨ ਕਰੂਗਾ, ਤਾਂ ਫਿਰ ਉਹਨੂੰ ਉਸੇ ਤਰ੍ਹਾਂ ਹੀ ਨਜਿੱਠਿਆ ਜਾਊਗਾ। ਸਪਸ਼ਟ ਸ਼ਬਦਾਂ ਵਿੱਚ ਉਹਨਾਂ ਨੇ ਕਿਹਾ, ਔਰ ਇੱਕ ਇਸ਼ਾਰਾ ਦਿੱਤਾ ਹੈ ਵੀ ਕਿਸੇ ਬੜੇ ਸੌਫਟ ਢੰਗ ਨਾਲ ਇਸ਼ਾਰਾ ਦਿੱਤਾ ਹੈ ਵੀ ਚੀਨ ਨੂੰ ਪੁਰਾਣੇ ਸੋਵੀਅਤ ਸੰਘ ਵਾਲਾ ਹਾਲ ਯਾਦ ਰੱਖਣਾ ਚਾਹੀਦਾ। ਸੋ ਇਸ ਤਰ੍ਹਾਂ ਦਾ ਇਸ਼ਾਰਾ ਜਿਹੜਾ ਉਹ ਚੀਨ ਬਾਰੇ ਦਿੱਤਾ ਗਿਆ ਹੈਗਾ ਵੀ ਉਹਦੇ ਲਈ ਇਹ ਹੈਗਾ ਵੀ ਉਹ ਮੈਨੂਫੈਕਚਰਿੰਗ ਜਾਂ ਹੋਰ ਜਿਹੜਾ ਸਿਸਟਮ ਵਿੱਚ ਉਹ ਕੰਮ ਕਰ ਰਿਹਾ ਹੈ, ਜਿਸ ਕਿਸਮ ਦੀ ਫੋਰਨ ਪਾਲਿਸੀ ਵਿੱਚ ਉਹ ਕਰ ਰਿਹਾ ਹੈ, ਵੀ ਉਹ ਅਲਾਈ ਦੇ ਤੌਰ ਤੇ ਸਾਹਮਣੇ ਆਵੇ। ਉਹ ਜਿਹੜਾ ਇੱਕ ਤਰ੍ਹਾਂ ਨਾਲ ਸਾਊਥ ਚਾਈਨਾ ਸੀ ਚ ਲਗਾਤਾਰ ਆਪਣੇ ਪੈਰ ਪਸਾਰ ਰਿਹਾ, ਈਵਨ ਆਸਟ੍ਰੇਲੀਆ, ਜਾਪਾਨ ਤੇ ਸਾਊਥ ਕੋਰੀਆ ਤੇ ਹੋਰ ਸਾਰੇ ਜਿਹੜੇ ਅਲਾਈਜ਼ ਆ ਉਹਨਾਂ ਨੂੰ ਚੁਣੌਤੀਆਂ ਦੇ ਰਿਹਾ ਹੈ। ਸੋ ਇਹ ਚੁਣੌਤੀਆਂ ਜਿਹੜੀਆਂ ਅਮਰੀਕਨ ਫੋਰਨ ਪਾਲਿਸੀ ਵਿੱਚ ਦੱਸਿਆ ਗਿਆ ਵੀ ਅਸੀਂ ਸਵੀਕਾਰ ਨਹੀਂ ਕਰਾਂਗੇ, ਉਹਦਾ ਜਿਹੜਾ ਦੋ ਟੁਕਾ ਜਵਾਬ ਦਿੱਤਾ ਜਾਊਗਾ। ਪਰ ਹੁਣ ਜਿਹੜਾ ਜੀ ਜਿਨਪਿੰਗ ਤੇ ਜੋ ਬਾਈਡਨ ਦੀ ਮੁਲਾਕਾਤ ਹੋਈ ਆ ਉਹ ਵੀ ਇਸੇ ਸੰਦਰਭ ਚ ਹੀ ਆ ਵੀ ਜਿਹੜੀ ਆਈਸ ਬ੍ਰੇਕ ਕਰਨੀ ਆ ਵੀ ਉਹ ਅਸੀਂ ਕਰਨ ਨੂੰ ਤਿਆਰ। ਹੁਣ ਇੱਥੇ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਲਿਖਿਆ ਵੀ ਚੀਨ ਨੇ ਸਾਊਦੀ ਅਰਬ ਤੇ ਈਰਾਨ ਦਰਮਿਆਨ ਜਿਹੜੇ ਸਬੰਧ ਚੰਗੇ ਸੁਧਾਰਨ ਲਈ ਯਤਨ ਕਰਿਆ ਹੈ ਨਾ, ਸੋ ਉਹਨੇ ਦੋਹਾਂ ਦੇ ਦਰਮਿਆਨ ਇੱਕ ਵਧੀਆ ਰਿਸ਼ਤਾ ਬਣਾਉਣ ਦਾ ਯਤਨ ਕਰਿਆ। ਉਹ ਕਹਿੰਦੇ ਵੀ ਅਸੀਂ ਬਿਲਕੁਲ ਵੀ ਉਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰੀ, ਅਸੀਂ ਵੀ ਚਾਹੁੰਦੇ ਆ ਵੀ ਈਰਾਨ ਤੇ ਸਾਊਦੀ ਅਰਬ ਦਾ ਜਿਹੜੇ ਸਬੰਧ ਆ ਚੰਗੇ ਬਣਨ, ਵੀ ਜੇ ਮਿਡਲ ਈਸਟ ਵਿੱਚ ਸ਼ਾਂਤੀ ਆਉਂਦੀ ਆ ਸੋ ਉਹਦੇ ਲਈ ਅਮਰੀਕਾ ਲਗਾਤਾਰ ਯਤਨ ਕਰਦਾ ਰਹੇਗਾ। ਪਰ ਜੇ ਸਾਡੀ ਇਹ ਹੈਗਾ ਵੀ ਉਹ ਯੂਐਨ ਚਾਰਟਰ ਤੋਂ ਬਾਹਰ ਜਾ ਕੇ ਜਾਂ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕਰਕੇ ਜਾਂ ਜਿਹੜਾ ਇੰਟਰਨੈਸ਼ਨਲ ਲਾਅ ਐਂਡ ਆਰਡਰ ਆ ਉਹਨੂੰ ਚੁਣੌਤੀ ਦੇ ਕੇ ਚੀਨ ਕੋਈ ਆਪਣੇ ਤੌਰ ਤੇ ਜਿਹੜਾ ਮੈਨੂਵਰ ਕਰੂੰਗਾ, ਮਿਲਟਰੀ ਮੈਨੂਵਰ ਜਾਂ ਈਵਨ ਟੈਕਨੋਲੋਜੀ ਦਾ ਵੀ ਮੈਨੂਵਰ ਆ। ਸੋ ਟੈਕਨੋਲੋਜੀ ਜਿਹੜੀ ਇੰਟਰਨਲ ਆਪਾਂ ਗੱਲ ਕਰਕੇ ਆਏ ਵੀ ਇੰਟਰਨਲ ਇਨਵੈਸਟਮੈਂਟ ਆ, ਉਹਦੇ ਵਿੱਚੋਂ ਕਟਿੰਗ ਐਜ ਟੈਕਨੋਲੋਜੀ ਲਈ ਉਹ ਆਪਣੇ ਹੁਣ ਚੀਨ ਤੇ ਰਿਲਾਈ ਨਹੀਂ ਕਰਨਾ ਚਾਹੁੰਦੇ। ਉਹਨਾਂ ਨੂੰ ਲੱਗ ਰਿਹਾ ਵੀ ਚੀਨ ਆ ਜਿਹੜਾ ਉਹ ਚੋਰੀ ਕਰ ਲੈਂਦਾ, ਸਾਡੇ ਰਿਸੋਰਸਿਸ ਦਾ ਫਾਇਦਾ ਲੈ ਕੇ ਉਹ ਆਪਣੀ ਤੌਰ ਤੇ ਇੱਕ ਤਰ੍ਹਾਂ ਨਾਲ ਸਾਡੇ ਲਈ ਚੁਣੌਤੀ ਬਣਦਾ ਜਾ ਰਿਹਾ। ਸੋ ਚੀਨ ਦੇ ਸੰਦਰਭ ਵਿੱਚ ਦੋ ਪਾਸੜ ਰਾਵਾਂ ਨੇ, ਮਤਲਬ ਕਿ ਆਪਾਂ ਕਹਿ ਸਕਦੇ ਵੀ ਦੋ ਧਾਰੀ ਤਲਵਾਰ ਹੈ ਵੀ ਜੇ ਤਾਂ ਉਹ ਅੱਖਾਂ ਦਿਖਾਊਗਾ ਤਾਂ ਉਹਦੀਆਂ ਅੱਖਾਂ ਜਿਹੜੀਆਂ ਹੈਗੇ ਵੀ ਚੁਣੌਤੀ ਦੇ ਰੂਪ ਵਿੱਚ ਦੇਖੀਆਂ ਜਾਣਗੀਆਂ। ਜੇ ਉਹ ਇੱਕ ਸਾਂਝੇ ਅਲਾਈ ਦੇ ਤੌਰ ਤੇ ਇਸ ਹਿਊਮਨ ਸਭਿਅਤਾ ਵਿੱਚ ਚੀਨ ਹੈ ਜਿਹੜਾ ਇੱਕ ਦੋਸਤ ਦੇ ਤੌਰ ਤੇ ਜਿਹੜੀ ਉਹਨੂੰ ਥਾਂ ਮਿਲੀ ਹੋਈ ਆ ਦੁਨੀਆ ਦੀ ਇਸ ਸਿਆਸਤ ਵਿੱਚ, ਜੇ ਉਹ ਉਸ ਸੰਦਰਭ ਵਿੱਚ ਅੱਗੇ ਵੱਧਦਾ ਹੈ ਤਾਂ ਉਹਦਾ ਵੈਲਕਮ ਹੋਊਗਾ। ਉਹ ਜੇ ਸਮੱਸਿਆਵਾਂ ਨੂੰ ਨਜਿੱਠਣ, ਜਿੱਦਾਂ ਸਾਊਦੀ ਅਰਬ ਤੇ ਈਰਾਨ ਦੀ ਸਮੱਸਿਆ ਨੂੰ ਨਜਿੱਠਣ ਲਈ ਉਹਨੇ ਯਤਨ ਕਰਿਆ ਵੀ ਜੇ ਇਹੋ ਜਿਹੀਆਂ ਸਮੱਸਿਆਵਾਂ ਨਜਿੱਠਣ ਲਈ ਉਹ ਗਲੋਬਲ ਸਿਵਲਾਈਜੇਸ਼ਨ ਦੀ ਸਹਾਇਤਾ ਕਰਦਾ ਹੈ ਤਾਂ ਉਹਦੇ ਨਾਲ ਦੋਸਤੀ ਰੱਖੀ ਜਾਊਗੀ। ਪਰ ਜੇ ਉਹ ਚੁਣੌਤੀ ਦਊਗਾ ਤਾਂ ਫਿਰ ਚੁਣੌਤੀ ਦਾ ਮੁਕਾਬਲਾ ਉਹ ਇੱਕ ਤਰ੍ਹਾਂ ਦਾ ਮਿਲਟਰੀ ਚੁਣੌਤੀ ਦੇ ਰੂਪ ਵਿੱਚ ਵੀ ਆਊਗਾ ਤੇ ਟੈਕਨੋਲੋਜੀਕਲ ਵੀ, ਬਿਜ਼ਨਸ ਵੀ। ਹੁਣ ਬਿਜ਼ਨਸ ਦੇ ਸੰਦਰਭ ਵਿੱਚ ਬਹੁਤ ਸਾਰੀਆਂ ਜਿਹੜੀਆਂ ਪਾਬੰਦੀਆਂ ਲਾਈਆਂ ਨੇ ਉਹ ਇਸੇ ਸੰਦਰਭ ਵਿੱਚ ਹੀ ਆ ਵੀ ਉਹ ਉਸ ਬਾਉਂਡਰੀ ਤੋਂ ਬਾਹਰ ਨਾ ਜਾਵੇ, ਜਿਹੜੀ ਬਾਉਂਡਰੀ, ਕਿਉਂਕਿ ਅਮਰੀਕਾ ਕੋਲ ਉਹ ਕਹਿੰਦੇ ਵੀ ਸਾਡੇ ਕੋਲ ਸੰਸਥਾਵਾਂ ਨੇ, ਸਾਡੇ ਕੋਲ ਰਿਸੋਰਸਿਸ ਆ, ਸਾਡੇ ਕੋਲ ਟੈਕਨੋਲੋਜੀ ਦੀ ਜਿਹੜੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਵੀ ਇੰਟੈਲੈਕਚੁਅਲ ਬੇਸ ਹੈਗਾ। ਸੋ ਪੂਰੀ ਦੁਨੀਆ ਦੇ ਜਿਹੜੇ ਬ੍ਰਾਈਟ ਮਾਈਂਡਸ ਨੇ ਉਹ ਅਮਰੀਕਾ ਵੱਲ ਆ ਰਹੇ ਨੇ। ਸੋ ਉਹਨਾਂ ਬ੍ਰਾਈਟ ਮਾਈਂਡਸ ਨੇ ਬੜੀ ਮਿਹਨਤ ਕਰਕੇ ਜਿਹੜੇ ਇੱਕ ਤਰ੍ਹਾਂ ਨਾਲ ਇਨੋਵੇਟਿਵ ਸਿਚੁਏਸ਼ਨ ਕ੍ਰੀਏਟ ਕਰੀ ਹੈਗੀ ਆ, ਉਹਨਾਂ ਇਨੋਵੇਸ਼ਨਸ ਦੀ ਇਹ ਲੀਕੇਜ ਹੋਵੇ ਤੇ ਡਰਾਬੈਕਸ ਹੋਵੇ ਉਹ ਮੈਨੂੰ ਲੱਗਦੀ ਨਾ ਉਹ ਬਿਜ਼ਨਸ ਵਿੱਚ ਜਰਨਗੇ ਤੇ ਨਾ ਮਿਲਟਰੀ ਇਕਵਿਪਮੈਂਟ ਜਾਂ ਮਿਲਟਰੀ ਚੈਲੰਜਸ ਦੇ ਰੂਪ ਵਿੱਚ। ਸੋ ਲੱਗ ਇਹੀ ਰਿਹਾ ਵੀ ਇਹਨਾਂ ਦੇ ਲੇਖ ਤੋਂ ਵੀ ਚਾਈਨਾ ਨੂੰ ਪੈਸੇ ਤੇ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਹੀ ਕਾਬੂ ਕਰਨਗੇ ਜਾਂ ਹੋਰ ਵੀ ਕੋਈ ਇਹਨਾਂ ਨੇ ਇਸ ਦੇ ਵਿੱਚ ਕੋਈ ਪਲਾਨ ਲੇਆਊਟ ਕੀਤਾ? ਉਹਦੇ ਚੋਂ ਹੁਣ ਜਿਹੜਾ ਉਹਨਾਂ ਨੇ ਇਹ ਆਖਿਆ ਹੈਗਾ ਵੀ ਸੋਵੀਅਤ ਸੰਘ ਵਾਲਾ ਯਾਦ ਰੱਖਣਾ ਚਾਹੀਦਾ ਉਹਨਾਂ ਨੂੰ, ਚਾਈਨਾ ਨੂੰ ਇੱਕ ਤਰ੍ਹਾਂ ਨਾਲ ਧਮਕੀ ਦਿੱਤੀ ਹੈਗੀ ਨਾ, ਹਾਂ ਵੀ ਸੋਵੀਅਤ ਸੰਘ ਦਾ ਕੀ ਹਾਲ ਹੋਇਆ ਸੀ ਇਹ ਯਾਦ ਰੱਖਣਾ ਚਾਹੀਦਾ। ਇਟ ਮੀਨਸ ਹੋ ਸਕਦਾ ਹੈ ਵੀ ਉਹਨਾਂ ਦਾ ਫਿਊਚਰ ਪਲਾਨ ਹੈ ਜਿਹੜਾ ਰੂਸ ਤੋਂ ਬਾਅਦ ਇਹ ਹੋ ਸਕਦਾ ਵੀ ਉਹ ਜੇ ਚਾਈਨਾ ਇਸ ਫੋਰਨ ਪਾਲਿਸੀ ਦੇ ਕੰਪੋਨੈਂਟ ਨੂੰ ਸਮਝ ਕੇ ਇੱਕ ਦੋਸਤੀ ਵਾਲੀ ਧਿਰ ਦੇ ਤੌਰ ਤੇ ਚੱਲਦਾ ਹੈ ਤਾਂ ਠੀਕ ਹੋਵੇਗਾ। ਪਰ ਜੇ ਉਹ ਆਏਗਾ ਵੀ ਫਿਰ ਉਹ ਹਾਰਸ਼ ਰਿਐਲਿਟੀਜ਼ ਦਾ ਸਾਹਮਣਾ ਕਰਨ ਲਈ ਜਿਹੜਾ ਇਹ ਸੰਕੇਤ ਦਿੱਤਾ ਵੀ ਸੋਵੀਅਤ ਸੰਘ ਦਾ ਕੀ ਹਾਲ ਹੋਇਆ, ਉਹ ਤੋਂ ਬਾਅਦ ਕਿੰਨੀ ਗਰੀਬੀ ਭੁੱਖਮਰੀ ਹੋਈ ਆ, ਉਹਦੇ ਚੋਂ ਫਿਰ ਉਹ ਜ਼ੈਨਜ਼ਿਆਂਗ ਦਾ ਤੇ ਹੋਰ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੀ ਜੋ ਪਲਾਈਟ ਉੱਥੇ ਹੋ ਰਹੀ ਆ, ਉਹਨਾਂ ਦੀ ਜਿਹੜੀ ਹਾਲਤ ਆ, ਉਸ ਸੰਦਰਭ ਵਿੱਚ ਅਮਰੀਕਾ ਅੱਗੋਂ ਕੀ ਵੱਧਦਾ ਹੈ। ਸੋ ਉਹ ਇੱਕ ਤਰ੍ਹਾਂ ਨਾਲ ਸੁਨੇਹਾ ਉਹਨੂੰ ਲਾ ਦਿੱਤਾ
ਚਾਈਨਾ ਕਿੰਨਾ ਸਮਝਦਾ ਜਾਂ ਇਹਨੂੰ ਚੁਣੌਤੀ ਦੇ ਰੂਪ ਵਿੱਚ ਲੈਂਦਾ, ਉਹ ਹੁਣ ਅਗਲੇ ਦਿਨਾਂ ਦੌਰਾਨ ਦੇਖਣ ਵਾਲੀ ਗੱਲ ਹੋਵੇਗੀ ਜੀ। ਦੋ ਵੱਡੇ ਪਲੇਅਰਾਂ ਦੀ ਗੱਲ ਅਕਸਰ ਹੁੰਦੀ ਹੈ ਜਦੋਂ ਅਮਰੀਕਾ ਦੀ ਪਾਲਿਸੀ, ਫੋਰਨ ਪਾਲਿਸੀ ਦੀ ਗੱਲ ਆਉਂਦੀ ਹੈ। ਚੀਨ ਤੋਂ ਬਾਅਦ ਦੇ ਵਿੱਚ ਰੂਸ ਨੂੰ ਵੀ ਚੁਣੌਤੀ ਦੇਣ ਦੀ ਗੱਲ ਉਹਨਾਂ ਨੇ ਬਾਰ-ਬਾਰ ਇਸ ਲੇਖ ਦੇ ਵਿੱਚ ਆਖੀ ਆ। ਇਸ ਦੇ ਕੀ ਅਰਥ ਨੇ? ਹਾਂਜੀ ਹਾਂਜੀ, ਰੂਸ ਲਈ ਤਾਂ ਉਹਨਾਂ ਨੇ, ਕਿਉਂਕਿ ਚੀਨ ਲਈ ਹਲੇ ਸੌਫਟ ਕਾਰਨਰ ਰੱਖਿਆ ਹੋਇਆ, ਪਰ ਰੂਸ ਲਈ ਕੋਈ ਸੌਫਟ ਕਾਰਨਰ ਨਹੀਂ ਰੱਖਿਆ ਉਹਨਾਂ ਨੇ। ਉਹ ਕਹਿੰਦੇ ਵੀ ਜਿਹੜਾ ਰੂਸ ਆ ਉਹਨੂੰ ਅਸੀਂ ਡਟ ਕੇ ਜਿਹੜਾ ਹੈਗਾ ਟੱਕਰਾ ਦੇਵਾਂਗੇ, ਔਰ ਜਿਹੜਾ ਉਹਦਾ ਐਡਵੈਂਚਰਿਜ਼ਮ ਆ ਯੂਕਰੇਨ ਵਿੱਚ ਤੇ ਹੋਰ ਯੂਰਪ ਵਿੱਚ ਨਾ, ਵੀ ਉਹਨੂੰ ਅਸੀਂ ਚੱਲਣ ਨਹੀਂ ਦੇਵਾਂਗੇ। ਕਿਸੇ ਵੀ ਨੈਟੋ ਕੰਟਰੀ ਜਾਂ ਸਾਡੇ ਅਲਾਈ ਦੇ ਖਿਲਾਫ ਜਿਹੜੀਆਂ ਜੇ ਰੂਸ ਨੇ ਕੋਈ ਕਾਰਵਾਈਆਂ ਕਰੀਆਂ ਤਾਂ ਉਹਦਾ ਡਟਵਾਂ ਜਿਹੜਾ ਮੁਕਾਬਲਾ ਕਰਿਆ ਜਾਊਗਾ। ਔਰ ਇਸ ਸਮੁੱਚੇ ਸੰਦਰਭ ਵਿੱਚ ਜਦੋਂ ਸਿਰਫ ਇਹ ਵੀ ਉਹਦੀ ਫੇਸ ਵੈਲਿਊ ਤੋਂ ਬਿਹਾਈਂਡ ਦੀ ਸੀਨ ਆਪਾਂ ਜਦੋਂ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਜਿਹੜੀ ਆਪਾਂ ਪਿਛਲੀ ਵਾਰੀ ਵੀ ਗੱਲ ਕਰੀ ਸੀ ਵੀ ਰੂਸ ਦੇ ਟੁਕੜੇ ਕਰਨਾ ਜਾਂ ਰੀਸਟਰਕਚਰਿੰਗ ਆਫ ਰੂਸ ਆ ਜਿਹੜੀ, ਉਹ ਉਹਨਾਂ ਦੇ ਏਜੰਡੇ ਤੇ ਹੈਗੀ ਆ। ਸੋ ਕਿਤੇ ਨਾ ਕਿਤੇ ਉਹ ਪੈਰ ਆ ਜਿਹੜੇ ਅੱਗੇ ਵਧਾ ਰਹੇ ਆ ਰੀਸਟਰਕਚਰਿੰਗ ਆਫ ਰੂਸ ਦੇ। ਇਸ ਲੇਖ ਵਿੱਚ ਉਹਨੂੰ ਇਹ ਲਗਭਗ ਸੁਨੇਹਾ ਜ਼ਰੂਰ ਦੇ ਦਿੱਤਾ ਗਿਆ ਵੀ ਤੇਰੀ ਰੀਸਟਰਕਚਰਿੰਗ ਦਾ ਜਿਹੜਾ ਪ੍ਰੋਸੈਸ ਆ ਉਹ ਚੱਲ ਰਿਹਾ ਹੈ। ਕਿਤੇ ਨਾ ਕਿਤੇ ਜੇ ਉਹ ਸੰਭਲ ਜਾਵੇਗਾ ਤਾਂ ਠੀਕ ਹੈ, ਨਹੀਂ ਫਿਰ ਸਾਨੂੰ ਲੱਗਦਾ ਵੀ ਅਗਲੇ 5 ਜਾਂ 10 ਸਾਲਾਂ ਦੇ ਵਿੱਚ ਉਹ ਜਿਸ ਤਰ੍ਹਾਂ ਸੋਵੀਅਤ ਸੰਘ ਟੁੱਟਿਆ ਸੀ, ਹੁਣ ਰੂਸ ਨੂੰ ਤੋੜਨ ਦਾ ਉਹ ਯਤਨ ਕਰ ਸਕਦੇ ਹੈਗੇ। ਤੇ ਰੂਸ ਨੂੰ ਫਿਰ ਇਹ ਕਿਵੇਂ ਕਾਬੂ ਕੀਤਾ ਜਾ ਸਕਦਾ, ਉਹ ਵੀ ਕੁਝ ਦੱਸਿਆ ਇਹਨਾਂ ਨੇ? ਨਹੀਂ, ਉਹਨੇ ਕੁਝ ਨਹੀਂ ਇਹਦੇ ਵਿੱਚ ਦੱਸਿਆ ਨਹੀਂ, ਉਹ ਤਾਂ ਜਸਟ ਇਹਨਾਂ ਨੇ ਹੀ ਗੱਲ ਕਰਿਆ। ਪਰ ਜਿਹੜੀਆਂ ਸੰਸਾਰ ਦੀ ਪੋਲਿਟਿਕਸ ਨਾਲ ਸੰਬੰਧਿਤ ਜਿਹੜੀਆਂ ਵੱਡੀਆਂ ਧਿਰਾਂ ਨੇ ਉਹਦੇ ਤੋਂ ਜਿਹੜੀ ਸਾਡੇ ਕੋਲ ਵੀ ਜਾਣਕਾਰੀ ਆਈ ਆ ਉਹ ਇਹ ਹੈਗੀ ਆ ਵੀ ਤੁਸੀਂ ਦੇਖੋ ਰੂਸ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਆ FSB ਹੈ ਨਾ, ਹਾਂਜੀ, FSB ਦਾ ਹਰੇਕ ਇੰਟੈਲੀਜੈਂਸ ਏਜੰਸੀ ਦੇ ਦੋ ਪ੍ਰਮੁੱਖ ਵਿੰਗ ਹੁੰਦੇ ਆ। ਇੱਕ ਵਿੰਗ ਹੁੰਦਾ ਜਿਹੜਾ ਮਿਲਟਰੀ ਟਾਰਗੇਟਸ ਨੂੰ ਸੈਟਲ ਕਰਦਾ, ਉਹਦੇ ਚ ਹੁੰਦਾ ਵੀ ਬੰਦੇ ਮਾਰਨੇ ਜਾਂ ਹਥਿਆਰ ਸਪਲਾਈ ਕਰਨੇ ਜਾਂ ਜਿਹੜੇ ਕੋਵਰਟ ਆਪਰੇਸ਼ਨ, ਜਿਹਨੂੰ ਆਪਾਂ ਕੋਵਰਟ ਆਪਰੇਸ਼ਨਸ ਕਹਿੰਦੇ ਆ, ਮਿਲਟਰੀ ਦੇ ਕੋਵਰਟ ਆਪਰੇਸ਼ਨਸ ਆ ਜਿਹੜੇ ਕਰਨੇ ਹੁੰਦੇ ਆ ਨਾ, ਉਹ ਸਾਰਾ ਇੱਕ ਵਿੰਗ ਕਰਦਾ ਹੁੰਦਾ। ਦੂਜਾ ਇੰਟੈਲੈਕਚੁਅਲ ਵਿੰਗ ਹੁੰਦਾ ਹਰੇਕ ਇੰਟੈਲੀਜੈਂਸ ਏਜੰਸੀ ਦਾ, ਉਹਦੇ ਵਿੱਚ ਵਿਦਵਾਨ ਸੱਜਣ ਭਰਤੀ ਹੁੰਦੇ ਆ, ਇੰਟੈਲੈਕਚੁਅਲ ਲੋਕ ਜਿਹੜੇ ਥਿਊਰੀ ਵਾਲੇ ਲੋਕ ਹੁੰਦੇ ਆ, ਜਿਨ੍ਹਾਂ ਦਾ ਕੰਮ ਉਹਨਾਂ ਇਤਿਹਾਸਕ ਵਰਤਾਰਿਆਂ ਨੂੰ ਥਿਓਰਾਈਜ਼ ਕਰਨਾ ਹੁੰਦਾ ਤੇ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਚੁਣੌਤੀਆਂ ਦੀ ਸਿਰਫ ਰਿਪੋਰਟ ਦੇਣੀ ਹੁੰਦੀ ਆ, ਉਹਨਾਂ ਨੇ ਕਾਰਜ ਕੋਈ ਨਹੀਂ ਕਰਨਾ ਹੁੰਦਾ। ਸੋ ਯੂਕਰੇਨ ਦੀ ਜੰਗ ਜਿਹੜੀ ਹੈਗੀ ਆ ਫਰਵਰੀ 22 ਚ ਲੱਗੀ ਹੈਗੀ ਆ। ਸੋ ਸਾਡੀਆਂ ਰਿਪੋਰਟਾਂ ਅਨੁਸਾਰ ਲਗਭਗ 5 ਮਹੀਨੇ ਬਾਅਦ ਹੀ ਜਿਹੜੀ FSB ਦਾ ਇੰਟੈਲੈਕਚੁਅਲ ਵਿੰਗ ਹੈ ਉਹਨੇ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਵੀ ਜੇ ਰੂਸ ਨੂੰ ਬਚਾਉਣਾ, ਕਿਉਂਕਿ ਉਹ ਬੰਦੇ ਦੇਸ਼ ਨਾਲ ਜੁੜੇ ਹੁੰਦੇ ਆ ਹਨਾ, ਉਹ ਸਿਧਾਂਤਕ ਤੌਰ ਤੇ ਦੇਸ਼ ਨਾਲ ਜੁੜੇ ਹੁੰਦੇ ਆ। ਉਹਨਾਂ ਦਾ ਇਹ ਮੰਨਣਾ ਸੀ ਵੀ ਜੇ ਰੂਸ ਨੂੰ ਬਚਾਉਣਾ ਹੈ ਭਵਿੱਖ ਦੇ ਟੁਕੜਿਆਂ ਤੋਂ ਵਲਾਦੀਮੀਰ ਪੁਤਿਨ ਨੂੰ ਗੱਦੀ ਤੋਂ ਹਟਾਉਣਾ ਪਵੇਗਾ। ਸੋ ਪਿਛਲੇ 1 ਸਾਲ ਦੇ ਵਿੱਚ 2 ਅਟੈਂਪਟਸ ਆ ਜਿਹੜੀਆਂ ਹੋ ਚੁੱਕੀਆਂ ਉਹਨੂੰ ਵਲਾਦੀਮੀਰ ਪੁਤਿਨ ਨੂੰ ਹਟਾਉਣ ਦੀਆਂ। ਇੰਟਰਨਲੀ FSB ਨੇ ਹੀ 2 ਅਟੈਂਪਟਸ ਕਰ ਲੀਆਂ ਹੋਈਆਂ, ਪਰ ਹੁਣ ਇਹ ਹੈਗਾ ਵੀ ਜਿਹੜਾ ਹਾਲੇ ਫੌਜੀ ਵਿੰਗ ਹੈ FSB ਦਾ ਉਹਦੀ ਜ਼ਿਆਦੇ ਅਲਾਈਜ਼ ਹਲੇ ਉਹਦੇ ਬਹੁਤ ਮਜ਼ਬੂਤ ਸਾਥੀ ਪੁਤਿਨ ਦੇ ਹੈਗੇ ਨੇ ਉਹਦੇ ਵਿੱਚ। ਹੁਣ ਇਹ ਡਿਪੈਂਡ ਕਰਦਾ ਹੁੰਦਾ ਵੀ ਕਿਹੜਾ ਕਿਹਨੂੰ ਢਾ ਜਾਂਦਾ। ਹੁਣ ਜੇ ਇੰਟੈਲੈਕਚੁਅਲ ਵਿੰਗ ਵਾਲੇ ਯਤਨ ਵੀ ਕਰਦੇ ਹੈਗੇ ਆ ਤਾਂ ਉਹਦੇ ਚ ਉਹਦੇ ਬਹੁਤ ਸਾਰੇ ਅਫਸਰਾਂ ਦੇ ਮਾਰੇ ਜਾਣ ਦਾ ਖਤਰਾ ਜੇ ਉਹ ਰਾਜ ਪਲਟਾ ਫੇਲ ਹੋ ਜਾਂਦਾ ਤਾਂ। ਸੋ ਉਸ ਇੰਟੈਲੈਕਚੁਅਲ ਵਿੰਗ ਆ ਜਿਹੜਾ ਉਹ ਇਹ ਚਾਹ ਰਿਹਾ ਵੀ ਸਾਡੇ ਆਫੀਸਰਸ ਦਾ ਕਤਲੇਆਮ ਨਾ ਹੋਵੇ। ਸੋ ਹੁਣ ਉਹ ਟਾਈਮ ਦੇਖ ਰਹੇ ਨੇ। ਤੇ ਦੂਜਾ ਉਹ ਜਿਹੜੇ FSB ਦਾ ਮਿਲਟਰੀ ਵਾਲਾ ਵਿੰਗ ਆ, ਕੋਵਰਟ ਆਪਰੇਸ਼ਨਸ ਵਾਲਾ ਜਿਹੜਾ ਵਿੰਗ, ਠੀਕ ਹੈ, ਚੱਲ ਰਿਹਾ ਹੋ ਸਕਦਾ ਕਾਫੀ ਸਾਰੀ ਜਿਹੜੀ ਨੇੜਤਾ ਹੈ ਉਹਦੇ ਰਿਲੇਸ਼ਨਸ ਆ ਉਹ ਹੋ ਸਕਦੇ ਆ। ਸੋ ਉਹਨੂੰ ਉਹਦਾ ਜਿਹੜਾ ਪ੍ਰੋਸੈਸਿੰਗ ਹੋਣੀ ਆ ਵੀ ਪਹਿਲਾਂ ਪੁਤਿਨ ਨੂੰ ਲਾਇਆ ਜਾਊਗਾ FSB ਦੇ ਵਿੱਚ ਜਿਹੜੀ ਇੰਟਰਨਲ ਲੜਾਈ ਚੱਲ ਰਹੀ ਹੈ ਉਹਦਾ ਸਹਾਰਾ ਲੈ ਕੇ, ਉਹ ਤੋਂ ਬਾਅਦ ਜਿਹੜੀ ਰੀਸਟਰਕਚਰਿੰਗ ਆ ਉਹ ਰੂਸ ਦੀ ਕੀਤੀ ਜਾ ਸਕਦੀ ਹੈ। ਜਿਹੜਾ KGB ਆ ਉਹ FSB ਦੇ ਅੰਡਰ ਉਹਨਾਂ ਦਾ ਮਿਲਟਰੀ ਵਿੰਗ ਦੇ ਤੌਰ ਤੇ ਦੇਖਿਆ ਜਾਂਦਾ KGB ਨੂੰ। ਦੇਖੋ ਜੀ KGB ਸੀ ਜਿਹੜੀ ਸੋਵੀਅਤ ਸੰਘ ਤੱਕ ਸੀ KGB, ਜਦੋਂ ਨਵਾਂ ਰੂਸ ਬਣਿਆ ਉਦੋਂ FSB ਬਣ ਗਈ ਹੋਈ। ਸੋ KGB ਦਾ ਜਿਹੜਾ ਨਵਾਂ ਰੂਪ ਆ ਉਹ FSB ਆ। ਹੁਣ FSB ਇੰਟੈਲੀਜੈਂਸ ਦੇ ਤੌਰ ਤੇ ਜਿਹੜੀ ਰੂਸ ਨੂੰ ਆਪਰੇਟ ਕਰਦੀ ਆ। KGB ਸਮੁੱਚੇ ਸੋਵੀਅਤ ਸੰਘ ਦੀ ਸੀ ਜਿਹਦੇ ਟੁਕੜੇ ਹੋ ਚੁੱਕੇ ਆ। ਠੀਕ ਹੈ, ਠੀਕ ਹੈ। ਪਿਛਲੀ ਵਾਰੀ ਵੀ ਜਦੋਂ ਆਪਾਂ ਰੀਸਟਰਕਚਰਿੰਗ ਦੀ ਗੱਲ ਕਰ ਰਹੇ ਸੀ, ਦੱਖਣ ਏਸ਼ੀਆ, ਸਾਊਥ ਏਸ਼ੀਆ ਦੇ ਵਿੱਚ ਰੀਸਟਰਕਚਰਿੰਗ ਨੂੰ ਲੈ ਕੇ ਆਪਾਂ ਚਰਚਾ ਕੀਤੀ ਸੀ। ਫੋਰਨ ਪਾਲਿਸੀ ਜਿਹੜੀ ਜੇਕ ਸੁਲਿਵਨ ਦੇ ਦੁਆਰਾ ਜਿਹੜਾ ਲੇਖ ਲਿਖਿਆ ਗਿਆ ਆ, ਇਹਦੇ ਵਿੱਚ ਵੀ ਕੁਝ ਨਵੀਆਂ ਜਿਹੜੀਆਂ ਆ ਉਹ ਕੋਸ਼ਿਸ਼ਾਂ ਜਿਹੜੀਆਂ ਉਹ ਦਿਸ ਰਹੀਆਂ ਨੇ, ਕੀ ਜੇ ਹੈਗੀਆਂ ਤੇ ਕੀ ਦਿਸ ਰਹੀਆਂ ਨੇ?
ਹਾਂਜੀ ਹਾਂਜੀ, ਦੱਖਣੀ ਏਸ਼ੀਆ ਬਾਰੇ ਕਾਫੀ ਵਿਸਥਾਰ ਨਾਲ ਜਿਹੜਾ ਉਹਨਾਂ ਨੇ ਲਿਖਿਆ, ਠੀਕ ਹੈ। ਔਰ ਨਵੇਂ ਨਵੇਂ ਦ੍ਰਿਸ਼, ਨਵੇਂ ਦੋਸਤਾਂ ਤੇ ਨਵੀਆਂ ਜਿਹੜੀਆਂ ਨੀਤੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਸੋ ਪਹਿਲੀ ਤਾਂ ਗੱਲ ਇਹ ਹੈ ਵੀ ਉਹਦੇ ਵਿੱਚ ਜਿਹੜਾ ਆਸਟ੍ਰੇਲੀਆ, US ਤੇ UK ਦਾ ਗੱਠਜੋੜ ਆ, ਤਿੰਨਾਂ ਮੁਲਕਾਂ ਦਾ, ਸਾਊਥ ਏਸ਼ੀਆ ਸੀ ਦੇ ਮਾਮਲੇ ਵਿੱਚ ਨਾ, ਉਹਦੇ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਵੀ ਇਹ ਜਿਹੜੇ ਤਿੰਨੋਂ ਹੀ ਮੁਲਕ ਨੇ, ਆਸਟ੍ਰੇਲੀਆ, USA ਐਂਡ UK, ਇਹ ਸਾਰੀ ਫੈਸਲਾ ਕੁਨ ਧਿਰ ਦੇ ਤੌਰ ਤੇ ਸਾਹਮਣੇ ਆਉਣਗੇ ਜੇ ਚਾਈਨਾ ਦਾ ਜਿਹੜਾ ਹੈਗਾ ਜਿਹੜੀ ਚੁਣੌਤੀ ਆ ਲਗਾਤਾਰ ਵੱਧਦੀ ਜਾਂਦੀ ਹੈਗੀ ਹੈ ਨਾ। ਸੋ ਇਹ ਤਿੰਨਾਂ ਮੁਲਕਾਂ ਦੀ ਜਿਹੜੀ ਫੈਸਲਾ ਕੁਨ ਧਿਰ ਆ ਜਿਹੜੀ ਸਾਹਮਣੇ ਆਵੇਗੀ। ਸੋ ਜਿਹੜਾ ਕੁਐਡ ਵਾਲਾ ਸੀ ਜਿਹਦੇ ਵਿੱਚ ਭਾਰਤ ਵੀ ਸ਼ਾਮਲ ਸੀ, ਉਹਨੂੰ ਕੋਈ ਜਿਹੜਾ ਬਹੁਤ ਘੱਟ ਜ਼ਿਕਰ ਹੈ ਜਿਹੜਾ ਉਹਦਾ ਕੀਤਾ ਗਿਆ। ਹਾਲੇ ਭਾਰਤ ਬਾਰੇ ਇਹ ਲਿਖਿਆ ਗਿਆ ਹੈਗਾ ਵੀ ਹਾਂ ਅਸੀਂ ਭਾਰਤ ਨਾਲ ਜਿਹੜਾ ਰਲ ਕੇ ਚੱਲ ਰਹੇ ਹਾਂ, ਪਰ ਉਸ ਰਲ ਕੇ ਚੱਲਣ ਦੇ ਬਰਾਬਰ ਹੀ ਉਹਨਾਂ ਨੇ ਜਾਪਾਨ ਤੇ ਦੱਖਣੀ ਕੋਰੀਆ ਨੂੰ ਜਿਹੜੀ ਪ੍ਰਮੁੱਖਤਾ ਦਿੱਤੀ ਆ। ਉਹ ਤੋਂ ਨਜ਼ਰ ਆਉਂਦਾ ਵੀ ਉਹ ਜਾਪਾਨ, ਦੱਖਣੀ ਕੋਰੀਆ ਤੇ ਨਾਲ ਫਿਲੀਪੀਨਸ ਤੇ ਵੀਅਤਨਾਮ, ਉਹਨਾਂ ਨੂੰ ਜਿਹੜੇ ਇਹ ਦੋਸਤ ਨਵੇਂ ਦੋ ਦੋਸਤ ਬਣਾਏ ਨੇ ਉਹਨਾਂ ਨੇ। ਤੁਹਾਨੂੰ ਪਤਾ ਹੋਵੇਗਾ ਕਿ G20 ਸੰਮੇਲਨ ਤੋਂ ਬਾਅਦ ਜੋ ਬਾਈਡਨ ਸਿੱਧੇ ਵੀਅਤਨਾਮ ਦੇ ਖਿਲਾਫ ਕਾਫੀ ਗੱਲਾਂ ਜਿਹੜੀਆਂ ਕਰਦੇ ਆ, ਮਿਨੋਰਿਟੀਜ਼ ਨਾਲ ਹੋ ਰਹੇ ਧੱਕੇ ਬਾਰੇ ਤੇ ਪ੍ਰੈਸ ਫਰੀਡਮਸ ਬਾਰੇ, ਹਨਾ। ਸੋ ਵੀਅਤਨਾਮ ਔਰ ਫਿਲੀਪੀਨਸ ਆ ਜਿਹੜੇ ਅਮਰੀਕਾ ਦੀ ਵਿਦੇਸ਼ ਨੀਤੀ ਦਾ ਇੱਕ ਅਨਿੱਖੜਵਾਂ ਅੰਗ ਬਣਨ ਜਾ ਰਿਹਾ। ਜਾਪਾਨ ਔਰ ਦੱਖਣੀ ਕੋਰੀਆ ਜਿਹੜੇ ਉਹਨਾਂ ਨਾਲ ਲਗਾਤਾਰ ਇੰਟਰੈਕਟ ਕਰਨਗੇ ਅਮਰੀਕਾ ਦੀ ਤਰਫ ਤੋਂ। ਸੋ ਦੱਖਣੀ ਏਸ਼ੀਆ ਵਿੱਚ ਜਿਹੜੀ ਉਹ ਨਵੀਂ ਗੇਮ ਪਲਾਨ ਲੈ ਕੇ ਆ ਰਹੇ ਆ, ਉਹਦੇ ਵਿੱਚੋਂ ਭਾਰਤ ਕਿਸੇ ਤਰ੍ਹਾਂ ਨਾਲ ਸਾਨੂੰ ਹਾਲ ਦੀ ਘੜੀ ਬਾਹਰ ਹੁੰਦਾ ਨਜ਼ਰ ਆ ਰਿਹਾ। ਸੋ ਆਸਟ੍ਰੇਲੀਆ, UK, US ਦਾ ਟ੍ਰਾਈਲੇਟਰਲ ਗੱਠਜੋੜ, ਤੇ ਉਹ ਤੋਂ ਬਾਅਦ ਜਾਪਾਨ, ਸਾਊਥ ਕੋਰੀਆ, ਵੀਅਤਨਾਮ ਤੇ ਫਿਲੀਪੀਨਸ ਦਾ ਜਿਹੜਾ ਗੱਠਜੋੜ ਆ, ਜਿਹੜਾ ਕਿ ਅਮਰੀਕਾ ਨਾਲ ਰਲ ਕੇ ਚੱਲੇਗਾ। ਸੋ ਇਹ ਦੱਖਣੀ ਏਸ਼ੀਆ ਵਿੱਚ ਉਹ ਨਵੇਂ ਜਿਹੜੇ ਦੋਸਤਾਂ ਮਿੱਤਰਾਂ ਦਾ ਇੱਕ ਢਾਂਚਾ ਜਿਹੜਾ ਉਹ ਸਾਹਮਣੇ ਲੈ ਕੇ ਆ ਰਿਹਾ। ਉਹਦੇ ਚੋਂ ਭਾਰਤ ਲਈ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਨਜ਼ਰ ਆ ਰਹੀ ਹੈ। ਬੇਸ਼ੱਕ ਹਾਲੇ ਨਹੀਂ, ਪਰ ਲੰਮੇ ਸਮੇਂ ਤੋਂ ਬਾਅਦ 10, 15, 20 ਸਾਲਾਂ ਤੱਕ ਹੋ ਸਕਦਾ ਹੈ ਵੀ ਭਾਰਤ ਦੇ ਉਸ ਤਰ੍ਹਾਂ ਦਾ ਰਿਲੇਸ਼ਨ ਆ ਜਿਹੜੇ ਅਮਰੀਕਾ ਨਾਲ ਨਾ ਰਹਿਣ ਜਿਹੜੇ ਅੱਜ ਬਣੇ ਹੋਏ ਨੇ, ਕਿਉਂਕਿ ਵੀਅਤਨਾਮ ਤੇ ਫਿਲੀਪੀਨਸ ਨੂੰ ਜਿਹੜੀਆਂ ਲੋੜਾਂ ਨੇ ਉਹ ਅਮਰੀਕਾ ਪੂਰਾ ਕਰ ਸਕਦਾ ਹੈ। ਸੋ ਭਾਰਤ ਦੀਆਂ ਲੋੜਾਂ ਕਿਤੇ ਨਾ ਕਿਤੇ ਪੂਰੀਆਂ ਹੋ ਚੁੱਕੀਆਂ ਨੇ। ਸੋ ਇਸ ਸੰਦਰਭ ਵਿੱਚ ਉਹਨਾਂ ਨੇ ਇਹ ਗੱਲਾਂ ਜਾਣ ਲਈਆਂ ਹੋਈਆਂ ਨੇ, ਤੇ ਹੁਣ ਉਹ ਨਵਾਂ ਜਿਹੜਾ ਦੱਖਣੀ ਏਸ਼ੀਆ ਦਾ ਨਵਾਂ ਪੈਟਰਨ ਆ, ਉਹਦੇ ਚ ਉਹ ਅਫਗਾਨਿਸਤਾਨ, ਬੰਗਲਾਦੇਸ਼ ਔਰ ਜਿਹੜੀਆਂ ਰੂਸ ਤੋਂ ਟੁੱਟੀਆਂ ਹੋਈਆਂ ਕੰਟਰੀ, ਉਜ਼ਬੇਕਿਸਤਾਨ, ਤਾਜ਼ਿਕਸਤਾਨ ਤੇ ਤਜਾਕਿਸਤਾਨ, ਉਹਨਾਂ ਨੂੰ ਕਿਸ ਥਾਂ ਤੇ ਰੱਖਦੇ ਜਿਹੜੇ ਆਸੀਅਨ ਮੁਲਕਸ ਨੇ, ਉਹਨਾਂ ਦਾ ਹਲੇ ਪੈਰਾਮੀਟਰ ਆ ਜਿਹੜਾ ਸਾਹਮਣੇ ਆਉਣਾ। ਪਰ ਵੀਅਤਨਾਮ ਤੇ ਫਿਲੀਪੀਨਸ ਨੂੰ ਸਾਹਮਣੇ ਲਿਆ ਕੇ ਉਹਨਾਂ ਨੇ ਭਾਰਤ ਲਈ ਇਹ ਸੰਦੇਸ਼ ਦਿੱਤਾ ਹੈ ਵੀ somebody is there for you। ਵੀ ਜੇ ਤੁਹਾਡੀ ਥਾਂ ਦੇ ਉੱਤੇ ਹੋਰ ਵੀ ਜਿਹੜਾ ਉਹ ਕੁਛ ਨਾ ਕੁਛ ਬੰਦੇ ਹੈਗੇ ਆ ਤੁਹਾਡੇ ਬੰਦੇ। ਇਹ ਫਿਰ ਕੁਆਡ ਵਰਸਸ 5 ਆਈਜ਼, ਇਹਨੂੰ ਆਪਾਂ ਸਿੱਧਾ ਦੇਖ ਸਕਦੇ ਹਾਂ ਵੀ ਇੱਕ ਪਾਸੇ ਜਿਹੜਾ ਇੰਡੀਆ ਕੁਆਡ ਦੇ ਵਿੱਚ ਆ, ਉਧਰ 5 ਆਈਜ਼ ਦੇ ਵਿੱਚ ਜਿਹੜੇ ਔਕਸ ਵਾਲੇ ਮੁਲਕ UK, US, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਕੈਨੇਡਾ ਵੀ ਜਿਹੜਾ ਉਹ ਮਿਲਾ ਕੇ ਦੇਖ ਲਈਏ, ਅਮਰੀਕਾ 5 ਆਈਜ਼ ਨੂੰ ਜ਼ਿਆਦਾ ਤਰਜੀਹ ਦੇ ਰਿਹਾ ਕੁਆਡ ਦੇ ਨਾਲੋਂ। ਹਾਂਜੀ, 5 ਆਈਜ਼ ਨੂੰ ਤੇ ਜਿਹੜਾ ਟ੍ਰਾਈਲੇਟਰਲ ਆ, ਆਸਟ੍ਰੇਲੀਆ, USA ਐਂਡ UK ਦਾ ਇੱਕ ਟ੍ਰਾਈਲੇਟਰਲ ਜਿਹੜਾ ਸਾਊਥ ਚਾਈਨਾ ਸੀ ਬਾਰੇ ਨਾ, ਔਕਸ ਕੁਐਡ ਤੋਂ ਅਲੱਗਾ ਵੀ ਇੱਕ ਹੈਗਾ। ਇੱਕ ਤਾਂ ਕੁਐਡ ਵਿੱਚ ਜਿੱਦਾਂ ਇੰਡੀਆ ਵੀ ਸ਼ਾਮਲ ਹੈਗਾ, ਪਰ ਇਸ ਲੇਖ ਵਿੱਚ ਜਿਹੜੀ ਮੁੱਖ ਪ੍ਰੈਫਰੈਂਸ ਦਿੱਤੀ ਗਈ ਆ ਉਹ ਟ੍ਰਾਈਲੇਟਰਲ ਜਿਹੜਾ ਆਸਟ੍ਰੇਲੀਆ, USA ਐਂਡ UK ਦਾ ਜਿਹੜਾ ਗੱਠਜੋੜ ਆ, ਉਹਨੂੰ ਤੇ ਨਾਲ ਜਾਪਾਨ ਤੇ ਦੱਖਣੀ ਕੋਰੀਆ ਨੂੰ ਜਿਹੜੀ ਹੈਗੀ ਆ ਉਹ ਪ੍ਰੈਫਰੈਂਸ ਦਿੱਤੀ ਗਈ ਹੈ ਜੀ। ਜੇਕ ਸੁਲੀਵਨ ਹੁਣਾਂ ਨੇ ਇਹਦੇ ਵਿੱਚ ਇਹ ਵੀ ਲਿਖਿਆ ਵੀ ਜਿਹੜਾ ਕੋਈ ਮੁਲਕ ਅਮਰੀਕਾ ਦਾ ਸਹਾਰਾ ਲੈ ਕੇ ਆਪਣਾ ਨਿੱਜੀ ਏਜੰਡਾ ਅੱਗੇ ਵਧਾ ਰਿਹਾ ਆ, ਉਹ ਲੰਮੇ ਸਮੇਂ ਤੱਕ ਸਾਡੇ ਸਹਿਯੋਗੀ ਜਿਹੜੇ ਉਹ ਨਹੀਂ ਰਹਿ ਸਕਦੇ, ਨਾ ਹੀ ਉਹ ਰਹਿਣਗੇ। ਇਹ ਕਿਹੜੇ ਮੁਲਕਾਂ ਦੇ ਵੱਲ ਇਹਨਾਂ ਨੇ ਇਸ਼ਾਰਾ ਕੀਤਾ ਹੈ, ਲਿਖਿਆ ਉਹਨਾਂ ਨੇ? ਨਹੀਂ, ਜੇਕ ਸੁਲੀਵਾਨ ਨੇ ਉਹਦੇ ਬਾਰੇ ਕੋਈ ਇਸ ਤਰ੍ਹਾਂ ਮੁਲਕਾਂ ਦੇ ਨਾਂ ਨਹੀਂ ਲਿਖੇ ਆਰਟੀਕਲ ਵਿੱਚ। ਸੋ ਉਹਨਾਂ ਨੇ ਬਿਲਕੁਲ ਜਿਹੜੇ ਤੁਸੀਂ ਸ਼ਬਦ ਵਰਤਿਆ ਉਹ ਇਹੀ ਆ ਵੀ ਜਿਹੜੇ ਮੁਲਕ ਅਮਰੀਕਾ ਦਾ ਸਹਾਰਾ ਲੈ ਕੇ ਆਪਣਾ ਨਿੱਜੀ ਏਜੰਡਾ ਅੱਗੇ ਵਧਾ ਰਹੇ ਹੈਗੇ ਆ, ਵੀ ਉਹਨਾਂ ਦੀ ਹੋ ਸਕਦਾ ਵੀ ਭਵਿੱਖ ਵਿੱਚ ਸ਼ਾਂਤੀ ਹੋ ਜਾਵੇ, ਉਹ ਸਾਡੇ ਦੋਸਤ ਨਾ ਰਹਿਣ। ਜਦੋਂ ਤੁਸੀਂ ਦੇਖੋ ਵੀ ਜਦੋਂ ਜੇਕ ਸੁਲੀਵਾਨ ਦਾ ਇਹ ਆਰਟੀਕਲ ਛਪਦਾ, ਉਸੇ ਹਫ਼ਤੇ ਜਿਹੜਾ ਦਾ ਇਕੋਨੋਮਿਸਟ ਦਾ ਮੈਗਜ਼ੀਨ ਦਾ ਇਸ਼ੂ ਆਉਂਦਾ ਹੈਗਾ, ਜਿਹੜਾ ਉਹਦਾ ਟਾਈਟਲ ਸੀਗੀ ਅਮਰੀਕਾਸ ਟੈਸਟ, ਉਹਦੇ ਵਿੱਚ ਜੋ ਬਾਈਡਨ ਦੀ ਫੋਟੋ ਲਾ ਕੇ ਉਹਨਾਂ ਨੇ ਉਹ ਲਿਖਿਆ। ਸੋ ਉਸ ਇਕੋਨੋਮਿਸਟ ਦਾ ਜਿਹੜਾ ਐਡੀਟੋਰੀਅਲ ਹੈ, ਜਦੋਂ ਤੁਸੀਂ ਉਹਨੂੰ ਧਿਆਨ ਨਾਲ ਪੜ੍ਹਦੇ ਹੋ ਤਾਂ ਉਹਦੇ ਵਿੱਚ ਉਹ ਇਹਨਾਂ ਮੁਲਕਾਂ ਦੇ ਨਾਂ ਲਿਖਦਾ ਵੀ ਜਿਹੜੇ ਮੁਲਕ ਅਮਰੀਕਾ ਦਾ ਸਹਾਰਾ ਲੈ ਕੇ ਆਪਣਾ ਨਿੱਜੀ ਏਜੰਡਾ ਚਲਾ ਰਹੇ ਆ। ਤਾਂ ਇਕੋਨੋਮਿਸਟ ਨੇ ਸਪਸ਼ਟ ਰੂਪ ਵਿੱਚ ਲਿਖਿਆ ਵੀ ਸਾਊਦੀ ਅਰਬ ਤੇ ਇੰਡੀਆ। ਠੀਕ ਹੈ, ਵੀ ਉਹਨੇ ਸਪਸ਼ਟ ਲਿਖਦਾ ਕਿ ਹਾਲਾਂਕਿ ਜੇਕ ਸੁਲੀਵਾਨ ਨੇ ਨਹੀਂ ਲਿਖਿਆ, ਕਿਸੇ ਦਾ ਨਾਂ ਨਹੀਂ ਲਿਖਿਆ,
ਪਰ ਦਾ ਇਕੋਨੋਮਿਸਟ ਨੇ ਹੁਣ ਅਮਰੀਕਨ ਫੋਰਨ ਪਾਲਿਸੀ ਇਸੇ ਤਰ੍ਹਾਂ ਖੇਡਦੀ ਆ। ਉਹ ਵੱਡੇ ਅਖਬਾਰਾਂ ਤੇ ਮੈਗਜ਼ੀਨਾਂ ਰਾਹੀਂ ਆਪਣੀ ਫੋਰਨ ਪਾਲਿਸੀ ਦੇ ਜਿਹੜੇ ਸੰਦੇਸ਼ ਆ ਉਹ ਦਿੰਦੇ ਆ। ਸੋ ਦਾ ਇਕੋਨੋਮਿਸਟ ਨੇ ਜਦੋਂ ਉਹ ਨਾ ਉਜਾਗਰ ਕਰ ਦਿੱਤੇ ਆ, ਇਟ ਮੀਨਸ ਉਹ ਜੇਕ ਸੁਲੇਵਾਨ ਦਾ ਜਿਹੜਾ ਪੜਾਅ ਹੈ ਉਹਨੂੰ ਅੱਗੇ ਜਿਹੜਾ ਵਧਾਉਂਦੇ ਨਜ਼ਰ ਆ ਰਹੇ ਆ। ਸੋ ਉਹਨਾਂ ਨੇ ਇਹਨਾਂ ਦੋ ਸਾਊਦੀ ਅਰਬ ਤੇ ਇੰਡੀਆ, ਇਹਨਾਂ ਦੋਵਾਂ ਮੁਲਕਾਂ ਦਾ ਨਾਮ ਲਿਖ ਕੇ ਕਿਹਾ ਹੈਗਾ ਵੀ ਇਹ ਮੁਲਕ ਨੇ ਜਿਹੜੇ ਅਮਰੀਕਾ ਦਾ ਸਹਾਰਾ ਲੈ ਕੇ ਆਪਣਾ ਏਜੰਡਾ ਵਧਾ ਰਹੇ। ਹੁਣ ਜਦੋਂ ਆਪਾਂ ਪਿਛਲੇ ਸਵਾਲ ਦੇ ਜਵਾਬ ਵਿੱਚ ਦੇਖਿਆ ਹੈਗਾ ਵੀ ਦੱਖਣੀ ਏਸ਼ੀਆ ਵਿੱਚ ਉਹ ਫਿਲੀਪੀਨਸ ਤੇ ਵੀਅਤਨਾਮ ਨੂੰ ਲਿਆ ਰਹੇ ਆ, ਦੱਖਣੀ ਕੋਰੀਆ ਤੇ ਜਾਪਾਨ ਆ ਜਿਹੜੇ ਪ੍ਰਮੁੱਖਤਾ ਨਾਲ ਉਹਨਾਂ ਦੇ ਫੋਰਨ ਪਾਲਿਸੀ ਦੇ ਵਿੱਚ ਉੱਭਰਦੇ ਨਜ਼ਰ ਆ ਰਹੇ ਆ। ਤਾਂ ਉਸ ਵੇਲੇ ਕਿਤੇ ਨਾ ਕਿਤੇ ਭਾਰਤ ਆ ਜਿਹੜਾ ਉਹ ਉਹਦੀਆਂ ਇੱਕ ਤਰ੍ਹਾਂ ਨਾਲ ਉਹਦੀ ਮਹੱਤਤਾ ਵਿੱਚ ਕਿਤੇ ਨਾ ਕਿਤੇ ਜਿਹੜੀ ਉਹ ਆਂਚ ਲੱਗੀ ਨਜ਼ਰ ਆਉਂਦੀ ਆ। ਫਿਰ ਜਦੋਂ ਆਹ ਗੱਲ ਆ ਜਾਂਦੀ ਆ ਵੀ ਇਕੋਨੋਮਿਸਟ ਸਾਊਦੀ ਅਰਬ ਤੇ ਇੰਡੀਆ ਦਾ ਨਾਂ ਲੈ ਦਿੰਦਾ, ਇਟ ਮੀਨਸ ਉਹ ਗੁੱਡ ਬੁੱਕਸ ਵਿੱਚ ਆਉਣ ਤੋਂ ਹਟਣ ਦੀਆਂ ਸੰਭਾਵਨਾਵਾਂ ਨੇ ਜਿਹੜੀਆਂ ਉਹ ਕਿਆਸ ਕਰਨੀਆਂ ਚਾਹੀਦੀਆਂ। ਸੋ ਭਾਰਤੀ ਨੀਤੀਵਾਨਾਂ ਨੂੰ ਇਸ ਤੋਂ ਕਾਫੀ ਜਿਹੜੇ ਹੈਗੇ ਆ ਸਬਕ ਲੈ ਕੇ ਆਪਦੀਆਂ ਨੀਤੀਆਂ ਨੂੰ ਅੱਗੇ ਵਧਾਉਣ ਦਾ ਯਤਨ ਕਰਨਾ ਪਊਗਾ। ਅੱਜ ਆਪਾਂ ਜਦੋਂ ਕਰ ਰਹੇ ਸੀ ਗੱਲਬਾਤ, ਉਸ ਤੋਂ ਪਹਿਲਾਂ ਇੱਕ ਹੋਰ ਮੈਂ ਦੇਖ ਰਿਹਾ ਸੀ ਜਿਹੜਾ ਨਿੱਕੀ ਏਸ਼ੀਆ ਵਾਲੇ, ਉਹਨਾਂ ਨੇ ਵੀ ਇਹ ਚੀਜ਼ ਜਿਹੜੀ ਉਸ ਦੇ ਵਿੱਚ ਲਿਖੀ ਆ। ਉਹ ਕਹਿੰਦੇ ਆ ਵੀ ਜਿਹੜਾ ਇੰਡੀਆ ਦਾ ਰੌ ਆ ਉਹ ਜੇ ਅਨਕੰਟਰੋਲੇਬਲੀ ਚੱਲ ਰਿਹਾ, ਜਿੱਦਾਂ ਭਾਈ ਨਿੱਜਰ ਜਾਂ ਪੰਨੂ ਹੁਣਾਂ ਨੂੰ ਕਤਲ ਕਰਨ ਦਾ ਜਿਹੜਾ ਮਾਮਲਾ ਮੋਹਰੇ ਆਇਆ ਸੀ, ਵੀ ਜੇ ਰਾਹ ਮੋਦੀ ਦੇ ਕੰਟਰੋਲ 'ਚ ਨਹੀਂ ਰਿਹਾ ਤੇ ਇਹਦੇ ਲਈ ਗਲੇ ਦੀ ਹੱਡੀ ਜਿਹੜਾ ਆ ਉਹ ਸਾਬਤ ਹੋ ਸਕਦਾ ਆ। ਜਿਹੜੇ ਭਾਰਤੀ ਨੀਤੀਵਾਨ ਵੀ ਆ ਉਹ ਕੀ ਅਮਰੀਕਾ ਦੇ ਇਸ ਤਰੀਕੇ ਦੇ ਨਾਲ ਸਿਰਫ ਕਹਿਣ ਦੇ ਨਾਲ ਉਹਨਾਂ ਨੂੰ ਇਹ ਤਾਂ ਨਹੀਂ ਲੱਗ ਰਿਹਾ ਵੀ ਅਮਰੀਕਾ ਕਮਜ਼ੋਰ ਆ ਜਾਂ ਕਿੱਦਾਂ ਆ? ਉਹਨਾਂ ਨੂੰ ਇਹ ਭੁਲੇਖਾ ਆ ਕਿਤੇ ਵੀ ਸ਼ਾਇਦ ਅਮਰੀਕਾ ਕੁਛ ਉਹਨਾਂ ਨੂੰ ਨਹੀਂ ਕਹਿ ਰਿਹਾ ਤੇ ਆਪਾਂ ਜੋ ਕਰਨਾ ਹੈ ਕਰੀ ਚੱਲੀਏ? ਨਹੀਂ, ਕਈ ਵਾਰੀ ਜਿਹੜੀ ਅਫਸਰਸ਼ਾਹੀ ਨਾ ਅਸਲ 'ਚ ਪੋਲੀਟੀਕਲ ਲੀਡਰਸ਼ਿਪ ਆ ਜਿਹੜੀ ਉਹ ਕਈ ਵਾਰ ਇਹਨਾਂ ਫੈਸਲਿਆਂ ਵਿੱਚ ਸ਼ਾਮਲ ਨਹੀਂ ਹੁੰਦੀ। ਸੋ ਅਫਸਰਸ਼ਾਹੀ ਆਪਣੇ ਤੌਰ ਤੇ ਅਫਸਰਸ਼ਾਹੀ ਨੂੰ ਹੁੰਦਾ ਵੀ ਸਾਡੇ ਤੇ ਕਿਹੜਾ ਕੋਈ ਅਕਾਊਂਟੇਬਿਲਟੀ ਆਉਣੀ ਆ। ਸੋ ਅਫਸਰਸ਼ਾਹੀ ਬਹੁਤ ਵਾਰੀ ਜਿਹੜੇ ਫੈਸਲੇ ਉਹ ਆਪਣੇ ਤੌਰ ਤੇ ਲੈ ਜਾਂਦੀ ਆ। ਬਾਕੀ ਜੇ ਤੁਹਾਨੂੰ ਦੂਜਾ ਪਤਾ ਹੋਵੇ, ਹੁਣ ਜਿੱਦਾਂ CIA ਆ, CIA ਅਕਾਊਂਟੇਬਲ ਆ ਕਾਂਗਰਸ ਨੂੰ ਤੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਨੂੰ, ਹਨਾ। ਸੋ ਉਹ ਚੁਣੇ ਹੋਏ ਨੁਮਾਇੰਦਿਆਂ ਨੂੰ ਅਕਾਊਂਟੇਬਲ ਆ। ਇਸੇ ਤਰ੍ਹਾਂ UK ਦੀ ਆ MI5 ਜਾਂ MI6 ਆ, ਉਹ ਅਕਾਊਂਟੇਬਲ ਆ ਹਾਊਸ ਆਫ ਕਾਮਨਸ ਨੂੰ ਤੇ ਪਾਰਲੀਮੈਂਟ ਦੇ ਉਹਨੂੰ, ਹਨਾ। ਸੋ ਇੰਡੀਅਨ ਇੰਟੈਲੀਜੈਂਸ ਬਾਰੇ ਆ ਰਿਹਾ ਵੀ ਉਹ ਅਕਾਊਂਟੇਬਲ ਨਹੀਂ ਹੈਗੀਆਂ ਪਾਰਲੀਮੈਂਟ ਨੂੰ, ਹਨਾ। ਸੋ ਉਹਨਾਂ ਦਾ ਇੱਕ ਆਸਟ੍ਰੇਲੀਆ ਦਾ ਹੈਗਾ ਨਿਊਜ਼ ਚੈਨਲ, ਮੈਂ ਉੱਥੇ ਉਹਨਾਂ ਦੇ ਕਿਸੇ ਆਫੀਸਰ ਦੀ ਇੰਟਰਵਿਊ ਦੇਖ ਰਿਹਾ ਸੀ। ਉਹਨਾਂ ਨੇ ਪੁੱਛਿਆ ਵੀ ਤੁਸੀਂ ਆਰ ਯੂ ਅਕਾਊਂਟੇਬਲ ਟੂ ਐਨੀ ਇਲੈਕਟਡ ਅਥਾਰਟੀ? ਦੇ ਸੇ ਨੋ, ਹਨਾ। ਉਹ ਕਹਿੰਦੇ ਸਾਡਾ ਆਪਣਾ ਇੰਟਰਨਲ ਸਿਸਟਮ ਹੈਗਾ ਅਕਾਊਂਟੇਬਿਲਟੀ ਦਾ, ਪਰ ਅਸੀਂ ਕਿਸੇ ਇਲੈਕਟਡ ਪਾਰਲੀਮੈਂਟ ਨੂੰ ਜਿਹੜੇ ਅਕਾਊਂਟੇਬਲ ਨਹੀਂ ਹੈਗੇ। ਸੋ ਜਦੋਂ ਅਕਾਊਂਟੇਬਿਲਟੀ ਦੀ ਆਪਾਂ ਕਹਿੰਦੇ ਵੀ ਥੋੜ ਹੁੰਦੀ ਆ, ਹਨਾ, ਸੋ ਉਸ ਵੇਲੇ ਕਈ ਵਾਰੀ ਹੁੰਦੀ ਆ ਵੀ ਗਲਤ ਫੈਸਲੇ ਜਿਹੜੇ ਲਏ ਜਾਂਦੇ ਆ। ਸੋ ਜੇ ਅਕਾਊਂਟੇਬਲ ਕਰ ਲਿਆ ਜਾਵੇ ਉਹਨਾਂ ਨੂੰ ਪਾਰਲੀਮੈਂਟ ਮੈਂਬਰਸ ਦੇ ਥਰੂ, ਜਿਸ ਤਰ੍ਹਾਂ ਸਾਡੇ ਹੁਣ UK ਵਿੱਚ ਹੈਗਾ ਵੀ ਕੋਈ ਵੀ ਇਸ ਤਰ੍ਹਾਂ ਦਾ ਇਸ਼ੂ ਆਉਂਦਾ ਤਾਂ ਉਹਨਾਂ ਆਫੀਸਰਸ ਨੂੰ ਇੱਕ ਪਾਰਲੀਮੈਂਟ ਦੀ ਸਾਂਝੀ ਕਮੇਟੀ ਬਣਦੀ ਆ, ਉਹਦੇ ਸਵਾਲਾਂ ਦਾ ਘੰਟਿਆਂ ਬੱਧੀ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਦੇਣੇ ਪੈਂਦੇ ਆ। ਸੋ ਉਹਨਾਂ ਨੂੰ ਜਿਹੜੇ ਹੈਗਾ ਵੀ ਆਪਣੇ ਜਿਹੜੇ ਕੀਤੇ ਹੋਏ ਕੰਮ ਆ ਉਹਨਾਂ ਦੇ ਜਵਾਬ ਦੇਣੇ ਪੈਂਦੇ ਆ। ਸੋ ਜਦੋਂ ਆਫੀਸਰਸ ਕਿਸੇ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਆ, ਜਿਹੜਾ ਇਲੈਕਟਡ ਹਾਊਸ ਹੈਗਾ, ਉਹਨੂੰ ਆਪਾਂ ਕਹਿ ਸਕਦੇ ਵੀ ਅਕਾਊਂਟੇਬਲ ਨਹੀਂ ਹੋਣਗੇ ਤਾਂ ਕਿਤੇ ਨਾ ਕਿਤੇ ਜਿਹੜੀਆਂ ਗਲਤ ਫਹਿਮੀਆਂ ਵੀ ਪੈਦਾ ਹੋਣਗੀਆਂ ਤੇ ਗਲਤ ਕਾਰਵਾਈਆਂ ਵੀ ਹੋ ਸਕਦੀਆਂ। ਜੀ ਜੀ ਬਿਲਕੁਲ। ਇਸ ਲੇਖ ਦੇ ਵਿੱਚ ਜੇਕ ਸੁਲੀਵਨ ਹੁਣਾਂ ਨੇ UN ਚਾਰਟਰ ਮਨੁੱਖੀ ਹੱਕਾਂ ਬਾਰੇ ਵੀ ਕਾਫੀ ਜ਼ੋਰਦਾਰ ਜਿਹੜੀ ਉਹ ਗੱਲ ਆਖੀ ਆ, ਇਸ ਦੇ ਕੀ ਮਾਇਨੇ ਆ? ਹਾਂਜੀ, ਸੋ ਉਹੀ ਹੈਗਾ ਵੀ ਜੇ ਵਰਲਡ ਦੀ ਸਾਰੀ ਸਮੁੱਚੀ ਪੋਲਿਟਿਕਸ ਨੂੰ ਜਾਂ ਜਿਹੜੇ ਗਲੋਬਲ ਫੋਰਮ ਹੈਗੀ ਆ ਸਾਡੀ ਕੰਟਰੀਜ਼ ਦੀ ਉਹਨਾਂ ਨੂੰ ਚਲਾਉਣਾ ਹੈ ਤਾਂ ਕੋਈ ਨਾ ਕੋਈ ਕਾਨੂੰਨੀ ਢਾਂਚਾ ਜਾਂ ਜਿਹੜਾ ਸਟਰਕਚਰ ਹੈਗਾ ਉਹ ਤਾਂ ਸਾਹਮਣੇ ਆਉਣਾ ਚਾਹੀਦਾ। ਉਹਦੇ ਲਈ ਜਿਹੜਾ UN ਚਾਰਟਰ ਹੈ, ਚਾਹੇ ਉਹ ਕਿਸੇ ਦੇਸ਼ ਦੇ ਡਿਪਲੋਮੈਟਸ ਤੇ ਲਾਗੂ ਹੁੰਦਾ, ਕਿਸੇ ਦੇਸ਼ ਦੇ ਸਿਟੀਜ਼ਨਸ ਤੇ ਲਾਗੂ ਹੁੰਦਾ, ਕਿਸੇ ਦੇਸ਼ ਦੇ ਪੋਲੀਟੀਸ਼ੀਅਨਸ ਤੇ ਲਾਗੂ ਹੁੰਦਾ, ਜਿਹੜਾ ਇੰਟਰਨੈਸ਼ਨਲ ਲਾਅ ਆ ਉਹਨੂੰ ਅਵਾਇਡ ਕਰਨਾ, ਉਹਦੇ ਕਹਿਣ ਤੇ ਚੱਲਣਾ ਜਾਂ ਉਹਦੇ ਅਨੁਸਾਰ ਜਿਹੜੀਆਂ ਕਾਰਵਾਈਆਂ ਕਰਨੀਆਂ, ਉਹ ਤਾਂ ਹੀ ਜੇ ਅਨਾਰਕੀ ਤੋਂ ਬਚਣਾ ਮੁਲਕਾਂ ਨੇ ਸਾਰੇ ਮੁਲਕਾਂ ਨੇ, ਦੁਨੀਆ ਨੇ ਅਨਾਰਕੀ ਤੋਂ ਬਚਣਾ ਤਾਂ ਕਿ ਇੱਕ ਤਰ੍ਹਾਂ ਦਾ ਕੜਮਾਸ ਨਾ ਪਵੇ, ਸਾਰੇ ਇੱਕ ਦੂਜੇ ਦੇ ਖਿਲਾਫ ਬੰਦੂਕਾਂ ਲੈ ਕੇ ਨਾ ਖੜੇ ਹੋਣ, ਤਾਂ ਕਿਸੇ ਇੱਕ ਤਰ੍ਹਾਂ ਨਾਲ ਚੁਣੇ ਹੋਏ ਤੇ ਜਿਹੜਾ ਆਪਾਂ ਕਹਿ ਸਕਦੇ ਆ ਵੀ ਸੰਸਾਰ ਪੱਧਰ ਤੇ ਪ੍ਰਵਾਨਿਤ ਜਿਹੜਾ ਗਲੋਬਲ ਢਾਂਚਾ ਹੈ ਉਹ ਸੰਸਾਰ ਹੈ ਜਿਹੜਾ ਕਰਨਾ ਪਊਗਾ। ਹੁਣ ਜਿਸ ਤਰ੍ਹਾਂ ਰਸ਼ੀਆ ਅਨਪ੍ਰੋਵੋਕਡ ਯੂਕਰੇਨ ਤੇ ਜਿਹੜਾ ਉਹਨੇ ਹਮਲਾ ਕਰਿਆ ਹੋਇਆ, ਹਨਾ। ਸੋ ਬਿਨਾਂ, ਹਾਲਾਂਕਿ ਉਹ ਵਾਰ ਵੀ ਨਹੀਂ ਡਿਕਲੇਅਰ, ਤੁਸੀਂ ਦੇਖੋ ਵੀ ਟੈਕਨੀਕਲੀ ਵਾਰ ਨਹੀਂ ਡਿਕਲੇਅਰ ਕਰਿਆ, ਉਹ ਕਹਿੰਦਾ ਸਾਡਾ ਇੰਟਰਨਲ ਮਿਲਟਰੀ ਆਪਰੇਸ਼ਨ ਆ। ਬਿਲਕੁਲ ਇੰਟਰਨਲ ਮਿਲਟਰੀ ਆਪਰੇਸ਼ਨ ਤੇ ਫਿਰ ਕਈ ਵਾਰੀ ਇਹ ਹੋ ਜਾਂਦਾ ਵੀ
ਜਿਹੜੇ ਇੰਟਰਨੈਸ਼ਨਲ ਲਾਅ ਆ ਉਹ ਨਹੀਂ ਲੱਗਦੇ। ਸੋ ਸਿਰਫ ਉਹਨੇ ਇੰਟਰਨੈਸ਼ਨਲ ਲਾਅਜ਼ ਦੇ ਅਧੀਨ ਆਉਣ ਤੋਂ ਬਚਣ ਲਈ ਇਹਨੂੰ ਇੰਟਰਨਲ ਮਿਲਟਰੀ ਆਪਰੇਸ਼ਨ ਦਾ ਨਾਂ ਦਿੱਤਾ। ਹਾਲਾਂਕਿ ਇੱਕ ਉਹ ਸੋਵਰਨ ਕੰਟਰੀ ਆ, ਉਹ ਪ੍ਰਭੂ ਸੱਤਾ ਸੰਪੰਨ ਮੁਲਕ ਹੈਗਾ ਜਿਹੜਾ ਯੂਕਰੇਨ ਆ। ਸੋ ਉਹਦੇ ਤੇ ਇੱਕ ਹਮਲਾ ਕੀਤਾ ਹੋਇਆ ਜਿਹਨੂੰ ਇੰਟਰਨੈਸ਼ਨਲ ਲਾਅਜ਼ ਦੇ ਨਾਲ ਹੀ ਜਿਹੜਾ ਕਾਬੂ ਕੀਤਾ ਜਾ ਸਕਦਾ। ਸੋ ਇਹਦੇ ਤੇ ਯੂਐਨ ਚਾਰਟਰ ਤੇ ਇੰਟਰਨੈਸ਼ਨਲ ਲਾਅਜ਼ ਦਾ ਜਿਹੜਾ ਇਹ ਦੱਸਿਆ ਗਿਆ, ਉਹ ਜਦੋਂ ਆਪਾਂ ਪਹਿਲਾਂ ਕਿਹਾ ਸੀ ਵੀ what is defined as a power for American institutions ਨਾ, ਸੋ ਉਹਦਾ ਇਹ ਅਗਲਾ ਵਿਸਤਾਰ ਹੈਗਾ ਵੀ ਅਸੀਂ ਪਾਵਰ ਨੂੰ ਸਮਝਦੇ ਕੀ ਆ, ਪਾਵਰ ਨੂੰ ਵਰਤਣਾ ਕਿੱਦਾਂ ਹੈ। ਸੋ ਪਾਵਰ ਨੂੰ ਵਰਤਣ ਦਾ ਇਹ ਹੈਗਾ ਵੀ ਯੂਐਨ ਚਾਰਟਰ ਤੇ ਜਿਹੜੇ ਇੰਟਰਨੈਸ਼ਨਲ ਲਾਅਜ਼ ਆ ਉਹਨਾਂ ਦੇ ਅਨੁਸਾਰ ਹੀ ਜਿਹੜੀ ਪਾਵਰ ਵਰਤੀ ਜਾਊਗੀ। ਇੱਥੇ ਕਦੀ ਕਦੀ ਅਵਤਾਰ ਸਿੰਘ ਜੀ ਇਹ ਵੀ ਚਰਚਾ ਜਿਹੜੀ ਆ ਉਹ ਚੱਲਦੀ ਆ ਵੀ ਯੂਐਨ ਦਾ ਜਿਹੜਾ ਚਾਰਟਰ ਹਿਊਮਨ ਰਾਈਟਸ ਦੀ ਗੱਲ ਕਰਨ ਨੂੰ ਤਾਂ ਹੈਗੀ ਆ, ਪਰ ਜਿੱਥੇ ਲੋੜ ਪੈਂਦੀ ਆ ਉੱਥੇ ਉਹ ਕਿਤੇ ਨਾ ਕਿਤੇ ਫੇਲ ਵੀ ਜਿਹੜੇ ਉਹ ਨਜ਼ਰ ਆਉਂਦੇ ਆ। ਜਦੋਂ ਹੁਣ ਆਪਾਂ ਇਜ਼ਰਾਈਲ ਤੇ ਹਮਾਸ ਦੇ ਵਿੱਚ ਗਾਜ਼ਾ ਪੱਟੀ ਦਾ ਜੋ ਹਾਲ ਹੋ ਰਿਹਾ ਉਸ ਨੂੰ ਲੈ ਕੇ ਆ, ਲੋਕ ਫਿਰ ਇਹੋ ਜਿਹੀਆਂ ਗੱਲਾਂ ਨੂੰ ਕਿੰਨਾ ਕੁ ਚਿੱਥ ਕੇ ਦੇਖਦੇ ਆ, ਕਿੰਨਾ ਕੁ ਗੰਭੀਰਤਾ ਦੇ ਨਾਲ ਲੈਂਦੇ। ਹਾਂ, ਇਹ ਜਿਹੜੇ ਲੂਪ ਹੋਲਸ ਨੇ ਜਾਂ ਜਿਹੜੀਆਂ ਆਪਾਂ ਕਹਿ ਸਕਦੇ ਆ ਵੀ ਜਿਹੜੀਆਂ ਕਮਜ਼ੋਰੀਆਂ ਨੇ ਉਹ ਸਮੁੱਚੇ ਡੈਮੋਕ੍ਰੈਟਿਕ ਸਿਸਟਮ ਵਿੱਚ ਹੈਗੀਆਂ ਨੇ, ਉਹ ਇਨਹੈਰਿਟਡ ਕਮਜ਼ੋਰੀਆਂ ਨੇ। ਸੋ ਉਹਨੂੰ ਇਹ ਕਮਜ਼ੋਰੀਆਂ ਨੇ ਇੱਕ ਤਰ੍ਹਾਂ ਨਾਲ ਛੋਟੀਆਂ ਬਿਮਾਰੀਆਂ ਨੇ, ਇਹਨੂੰ ਕੈਂਸਰ ਦੇ ਰੂਪ ਵਿੱਚ ਨਾ ਦੇਖਿਆ ਜਾਵੇ। ਸੋ ਬਿਮਾਰੀਆਂ ਹੈਗੀਆਂ ਨੇ, ਉਹ ਕਿਸੇ ਵੀ ਸਿਸਟਮ ਵਿੱਚ, ਈਵਨ ਹੁਣ ਤੁਸੀਂ ਦੇਖੋ ਵੀ ਹਥਿਆਰਾਂ ਦੀ ਵਰਤੋਂ ਵੀ ਆ। ਹਥਿਆਰ ਜਿਹੜੇ ਸੀਗੇ ਸੈਲਫ ਡਿਫੈਂਸ ਲਈ ਸੀ ਕਿਸੇ ਮੌਕੇ ਤੇ ਨਾ, ਹੁਣ ਹੁੰਦਾ ਵੀ ਹਥਿਆਰਾਂ ਦੀ ਬਹੁਤ ਵਾਰੀ ਵਰਤੋਂ ਆ ਜਿਹੜੀ ਆਪਾਂ ਕਿਸੇ ਤੇ ਹਮਲਾਵਰ ਹੋ ਕੇ ਜਾਂ ਉਹਦਾ ਜਿਹੜਾ ਸਭਿਅਤਾ ਦੀਆਂ ਮਾਨਤਾਵਾਂ ਉਹਨਾਂ ਤੋਂ ਥੱਲੇ ਡਿੱਗ ਕੇ ਕਤਲੋਗਾਰਤ ਵੱਲ ਫਸ ਜਾਂਦੇ ਹੈਗੇ ਆ। ਸੋ ਜਿਹੜੀਆਂ ਹੈਗੇ ਵੀ ਟ੍ਰੈਜਡੀਜ਼ ਦੀਆਂ ਸੰਭਾਵਨਾਵਾਂ ਹਰੇਕ ਸਿਸਟਮ ਵਿੱਚ ਰਹੀਆਂ ਨੇ, ਚਾਹੇ ਉਹ ਨੈਸ਼ਨਲ ਸਟੇਟਸ ਦਾ ਹੈਗਾ, ਚਾਹੇ ਡੈਮੋਕ੍ਰੇਸੀ ਦਾ ਹੈ, ਜਾਂ ਕੋਈ ਵੀ ਕਿਸੇ ਵੀ ਕਿਸਮ ਦਾ ਜਿਹੜਾ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਆ ਉਹਦੇ ਵਿੱਚ ਕਮਜ਼ੋਰੀ ਦੀਆਂ ਸੰਭਾਵਨਾ ਜਾਂ ਜਿਹੜੇ ਲੂਪ ਹੋਲਸ ਨੇ, ਜਿਹੜੇ ਫਾਇਦੇ ਲੈ ਲਏ ਜਾਂਦੇ ਆ। ਸੋ ਇਹ ਨਹੀਂ ਲਏ ਜਾਣੇ ਚਾਹੀਦੇ। 21ਵੀਂ ਸਦੀ ਦੀ ਜਿਹੜੀ ਸਭਿਅਤਾ ਹੈ ਉਹਦੇ ਵਿੱਚ ਆਪਾਂ ਨੂੰ ਸਪਸ਼ਟ ਰੂਪ ਵਿੱਚ ਇਹ ਹੋਣਾ ਚਾਹੀਦਾ ਵੀ ਇਸ ਤਰ੍ਹਾਂ ਦੇ ਫਾਇਦੇ ਨਾ ਲਏ ਜਾਣ। ਮਨੁੱਖਤਾ ਦੇ ਬਚਾਉਣ ਤੇ ਮਨੁੱਖਤਾ ਨੂੰ ਆਪਾਂ ਕਹਿ ਸਕਦੇ ਆ ਵੀ ਉਹਦਾ ਉਥਾਨ ਕਰਨ ਜਾਂ ਮਨੁੱਖਤਾ ਨੂੰ ਜਿਹੜਾ ਹੈਗਾ ਵੀ ਪ੍ਰੋਸਪਰ ਕਰਨ ਲਈ ਜਿਹੜੇ ਹੈਗੇ ਆ ਜਿਹੜੇ ਇੰਟਰਨੈਸ਼ਨਲ ਕਾਨੂੰਨ ਆ ਉਹ ਵਰਤੇ ਜਾਣੇ ਚਾਹੀਦੇ। ਜੀ ਹੁਣ ਦੇਖੋ ਫੋਰਨ ਪਾਲਿਸੀ ਆਪਣੇ ਸਾਹਮਣੇ ਜੇਕ ਸੁਲਿਵਨ ਹੋਣਾ ਨੇ ਲਿਖਿਆ, ਆ ਚੀਜ਼ਾਂ ਕਰਨੀਆਂ, ਆ ਭਵਿੱਖ ਦੀਆਂ ਉਹਨਾਂ ਦੀਆਂ ਨੀਤੀਆਂ ਆ, ਇੱਧਰ ਅਲਾਈਨਮੈਂਟ ਕਰਨੀ, ਇੱਧਰ ਰੀਸਟਰਕਚਰ ਕਰਨੀ ਆ, ਆ ਜਿਹੜੇ ਬਚ ਕੇ ਰਹਿਣ, ਅੱਖਾਂ ਵੀ ਦਿਖਾਈਆਂ, ਦੱਸਿਆ ਵੀ ਕੀ ਕੁਛ ਕਰਨਾ ਆ। ਸਿੱਖ ਇਹ ਜਿਹੜੀ ਵਿਦੇਸ਼ ਨੀਤੀ ਨੂੰ ਕਿਸ ਨਜ਼ਰ ਦੇ ਨਾਲ ਦੇਖ ਸਕਦੇ ਆ ਤੇ ਕੀ ਉਹਨਾਂ ਨੂੰ ਕਰਨਾ ਚਾਹੀਦਾ ਹੈ? ਹਾਂਜੀ, ਸਿੱਖਾਂ ਨੂੰ ਇਹ ਵੀ ਸਿੱਖਾਂ ਵਿੱਚ ਇਹ ਹੈਗਾ ਵੀ ਪੜ੍ਹਨ ਲਿਖਣ ਦੀ ਜਾਂ ਇਸ ਸੰਦਰਭ ਚੋਂ ਇੰਟਰਨੈਸ਼ਨਲ ਪਾਲਿਸੀ ਨੂੰ ਦੇਖਣ ਦੀ ਬਹੁਤ ਨਜ਼ਰ ਕਮਜ਼ੋਰ ਹੈਗੀ ਆ। ਸੋ ਬਹੁਤ ਘੱਟ ਲੋਕ ਨੇ ਜਿਹੜੇ ਇੰਟਰਨੈਸ਼ਨਲ ਪੋਲਿਟਿਕਸ ਜਾਂ ਇੰਟਰਨੈਸ਼ਨਲ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਨੂੰ ਕਿਸੇ ਡੂੰਘੀ ਨਜ਼ਰ ਨਾਲ ਦੇਖਦੇ ਆ। ਸੋ ਸਿੱਖ ਵਿਦਿਆਰਥੀਆਂ ਨੂੰ, ਸਿੱਖ ਨੌਜਵਾਨਾਂ ਨੂੰ ਤੇ ਜਿਹੜੇ ਰਾਜਨੀਤੀ ਦੇ ਇਤਿਹਾਸ ਦੇ, ਚਾਹੇ ਉਹ ਵਿਦਿਆਰਥੀ ਵੀ ਨਹੀਂ ਵੱਡੇ ਵੀ ਹੈਗੇ ਆ, ਸੋ ਉਹਨਾਂ ਨੂੰ ਬੇਨਤੀ ਆ ਵੀ ਇਹਨਾਂ ਜਿਹੜੀਆਂ ਤਬਦੀਲੀਆਂ ਆ ਰਹੀਆਂ ਉਹਨਾਂ ਦੇ ਇੱਕ ਇੱਕ ਸ਼ਬਦ ਤੇ ਨਿਗਾਹ ਰੱਖਣ, ਇੱਕ ਇੱਕ ਆਪਾਂ ਕਹਿ ਸਕਦੇ ਇੱਕ ਇੱਕ ਕਾਰਵਾਈ ਤੇ ਨਿਗਾਹ ਰੱਖਣ, ਉਹਨਾਂ ਨੂੰ ਬੜੇ ਧਿਆਨ ਨਾਲ ਵਾਚਣ, ਉਹਦਾ ਗੰਭੀਰ ਅਧਿਐਨ ਕਰਨ, ਮੁਤਾਲਿਆ ਕਰਨ, ਆਪਣੇ ਵਿਚਾਰ ਦੇਣ ਤੇ ਸਿੱਖ ਇੰਸਟੀਟਿਊਸ਼ਨਸ ਨੂੰ ਉਹਨਾਂ ਯੂਐਨ ਚਾਰਟਰਸ ਜਾਂ ਉਹਨਾਂ ਜਿਹੜੀਆਂ ਹੈਗੀਆਂ ਇੰਟਰਨੈਸ਼ਨਲ ਪੈਰਾਮੀਟਰਸ ਆ ਜਾਂ ਇੰਟਰਨੈਸ਼ਨਲ ਲਾਅ ਆ ਉਹਨਾਂ ਦੇ ਹਿਸਾਬ ਨਾਲ ਚਲਾਉਣ ਤੇ ਉਹਨਾਂ ਦੇ ਹਾਣ ਦਾ ਕਰਨ ਦੇ ਜਿਹੜੇ ਯਤਨ ਕਰਨ। ਸੋ ਛੋਟੀਆਂ ਲੜਾਈਆਂ 'ਚ ਜਿਹੜੀ ਸਿੱਖ ਕੌਮ ਫਸੀ ਹੋਈ ਹੈ, ਸਾਨੂੰ ਇਹ ਬਹੁਤ ਛੋਟੀਆਂ ਪਿੰਡ ਪੱਧਰ ਦੀਆਂ ਲੜਾਈਆਂ ਵੀ ਅਸੀਂ ਅਮਰੀਕਾ ਜਾਂ ਯੂਕੇ ਵਿੱਚ ਬੈਠ ਕੇ ਲੜਦੇ ਹਾਂ। ਸੋ ਸਾਨੂੰ ਆਪਣੀ ਜਿਹੜੀ ਹੈਗੀ ਆ ਬੌਣਾ ਪਾਣਾ ਉਹ ਤੋਂ ਮੁਕਤ ਹੋਣਾ ਪੈਣਾ, ਸਾਨੂੰ ਵੱਡੇ ਹੋਣਾ ਪੈਣਾ, ਇੱਕ ਕੌਮ ਦੇ ਨੁਮਾਇੰਦੇ ਹੋਣ ਦਾ ਜਿਹੜਾ ਮੁਜ਼ਾਹਰਾ ਉਹ ਕਰਨਾ ਪੈਣਾ ਵੀ ਅਸੀਂ ਇੱਕ ਵੱਡੀ ਕੌਮ ਦੇ ਨੁਮਾਇੰਦੇ ਆ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ ਸੀ ਔਰ ਜਿਹਨੂੰ ਹਜ਼ਾਰਾਂ ਸਿੱਖਾਂ ਨੇ ਆਪਣੇ ਸਿਰ ਦੇ ਕੇ ਜਿਹਨੇ ਇਸ ਕੌਮ ਨੂੰ ਬਚਾਇਆ ਹੈ, ਜਿਹੜੇ ਉਹਨੂੰ ਲਗਾਤਾਰ ਪ੍ਰਫੁੱਲਿਤ ਰੱਖਿਆ। ਸੋ ਅਸੀਂ ਆਪਣੀਆਂ ਅੱਖਾਂ ਖੋਲ ਕੇ ਸੰਸਾਰ ਨੂੰ ਦੇਖੀਏ, ਅਸੀਂ ਬੌਧਿਕਤਾ ਦੇ ਸੰਸਾਰ ਵਿੱਚ ਉਤਰੀਏ, ਹਰ ਕਿਸਮ ਦੀਆਂ ਤਬਦੀਲੀਆਂ ਰਾਜਨੀਤਿਕ, ਸਮਾਜਿਕ, ਆਰਥਿਕ ਤੇ ਜਿਹੜੀਆਂ ਹੋਰ ਕਿਸਮ ਦੀਆਂ ਸਮਾਜਿਕ ਤਬਦੀਲੀਆਂ ਨੇ ਉਹਨਾਂ ਨੂੰ ਖੁੱਲੀਆਂ ਅੱਖਾਂ ਨਾਲ ਦੇਖੀਏ ਅਤੇ ਆਪਣੇ ਇੱਕ ਚੰਗੇ ਪ੍ਰਗਟਾਵੇ ਦੇ ਤੌਰ ਤੇ ਅੱਗੇ ਲੈ ਕੇ ਆਈਏ ਤਾਂ ਕਿ ਇਹਦੇ ਨਾਲ ਸਾਡੀ ਆਪਣੀ ਵੀ ਜਿਹੜੀ ਇੰਟੈਲੈਕਚੁਅਲ ਬੇਸ ਆ ਉਹ ਮਜ਼ਬੂਤ ਹੋਏਗਾ ਤੇ ਸਾਡੀ ਕੌਮ ਦਾ ਜਿਹੜਾ ਅਕਸ ਹੈ ਉਹ ਵੀ ਵਧੀਆ ਢੰਗ ਨਾਲ ਦੁਨੀਆ ਸਾਹਮਣੇ ਪੇਸ਼ ਹੋਏਗਾ। ਜੀ ਬਿਲਕੁਲ, ਜੇਕ ਸੁਲਿਵਨ ਹੋਣਾ ਨੇ ਆਪਣੀ ਇਸ ਫੋਰਨ ਪਾਲਿਸੀਜ਼ ਦੇ ਵਿੱਚ ਕਲੀਅਰਲੀ ਕਿਹਾ ਆ ਵੀ ਪਿਕ ਯੂਰ ਬੈਟਲਸ, ਵੀ ਤੁਸੀਂ ਉਹ ਦੇਖਣਾ ਵੀ ਕਿੱਥੇ ਲੜਨਾ ਕਿੱਥੇ ਨਹੀਂ ਲੜਨਾ। ਜੇ ਹੁਣ ਬਾਰ-ਬਾਰ ਜੇ ਆਪਾਂ ਦੇਖੀਏ ਵੀ ਇੰਡੀਆ ਨੂੰ ਉਹਨਾਂ ਨੇ ਬਾਂਹ ਜਿਹੜੀ ਉਹ ਮਰੋੜ ਰਹੇ ਆ, ਸੋ ਉਹਨਾਂ ਨੇ ਬੈਟਲ ਪਿਕ ਕੀਤੀ ਹੋਈ ਆ।
ਵੀ ਇੱਧਰਲੇ ਪਾਸੇ ਉਹਨਾਂ ਨੂੰ ਕੁਛ ਨਾ ਕੁਛ ਉਹਨਾਂ ਨੇ ਅਲਾਈਨਮੈਂਟ ਉਹਨਾਂ ਦੀ ਕਰਾਉਣੀ ਆ, ਕੁਛ ਨਾ ਕੁਛ ਰੀਸਟਰਕਚਰਿੰਗ ਜਿਹੜੀ ਉੱਥੇ ਹੋ ਸਕਦੀ ਆ। ਸੋ ਦੇਖੋ ਕੀ ਹੁੰਦਾ ਆ। ਬਾਕੀ ਸਿੱਖ ਜਿਹੜੇ ਬੁੱਧੀਜੀਵੀ ਸੂਝਵਾਨ ਨੇ ਤੇ ਆਮ ਲੋਕ ਵੀ ਆ, ਉਹ ਇਹੋ ਜਿਹੀਆਂ ਚੀਜ਼ਾਂ ਵੱਲ ਨੂੰ ਜ਼ਰੂਰ ਧਿਆਨ ਦਿਆ ਕਰਨ ਵੀ ਦੁਨੀਆ ਪੱਧਰ ਦੇ ਉੱਤੇ ਜੀਓ ਪੋਲਿਟਿਕਸ ਦੇ ਵਿੱਚ ਕੀ ਤਬਦੀਲੀਆਂ ਆ ਸਕਦੀਆਂ ਤੇ ਕੀ ਹੋਣ ਦੀਆਂ ਕਿਆਸ ਰਹੀਆਂ ਆ। ਲਿਖ ਦਿੱਤਾ ਆ, ਮੋਹਰੇ ਆ, ਹੁਣ ਆਪਾਂ ਆਪਣੇ ਆਪ ਨੂੰ ਇਹਨਾਂ ਦੇ ਨਾਲ ਕਿੱਦਾਂ ਅਲਾਈਨ ਕਰ ਸਕਦੇ ਆ ਜਿਹਦੇ ਨਾਲ ਇਵੈਂਚੁਅਲੀ ਕੌਮ ਦਾ ਜਿਹੜਾ ਉਹ ਫਾਇਦਾ ਹੋਵੇ, ਉਹ ਵੀ ਕਰਨ ਵਾਲੀ ਗੱਲ ਆ। ਅਵਤਾਰ ਸਿੰਘ ਜੀ, ਬੜੀ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਹੀ ਜਿਹੜਾ ਤੁਸੀਂ ਵਿਸਤਾਰ ਦੇ ਵਿੱਚ ਜੇਕ ਸੁਲਿਵਨ ਹੋਣਾ ਦੇ ਇਸ ਫੋਰਨ ਅਫੇਅਰਸ ਦੇ ਲੇਖ ਨੂੰ ਜਿਹੜਾ ਉਹ ਦੱਸਿਆ। ਉਮੀਦ ਕਰਦੇ ਹਾਂ ਵੀ ਲੋਕਾਂ ਨੂੰ ਇਦਾਂ ਦੀ ਚੀਜ਼ ਜਿਹੜੀ ਆ ਹੋਰ ਪਸੰਦ ਆਊਗੀ। ਆਉਣ ਵਾਲੇ ਦਿਨਾਂ 'ਚ ਫਿਰ ਹੋਰ ਨਵੀਂ ਚਰਚਾ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਬਹੁਤ ਸ਼ੁਕਰੀਆ।